ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਜ਼ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਦੇ ਉੱਪਰ ਪਾਈਦਾ ਹੈ ਚਾਨਣਾ। ਸੋ ਕਰਦੇ ਹਾਂ ਪ੍ਰੋਗਰਾਮ 'ਚ ਮਨਦੀਪ ਜੀ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਰੁਖ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਵਿਵਾਦਿਤ ਮਨਰੇਗਾ ਦੇ ਨਾਮ ਬਦਲੇ ਜਾਣ ਤੇ ਇਸ ਦੇ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਤੇ। ਕਹਿੰਦੇ ਅੱਜ ਖੂਬ ਹੰਗਾਮਾ ਹੋਇਆ ਤੇ ਉਸ ਦੇ ਬਾਅਦ ਰਾਮ ਦੇ ਨਾਮ ਜੁੜ ਜਾਣ ਦੇ ਨਾਲ ਹੀ ਇਹ ਲੋਕ ਸਭਾ ਦੇ ਵਿੱਚ ਪਾਸ ਹੋ ਗਿਆ ਜੀ। ਵਿਰੋਧੀਆਂ ਨੇ ਕਹਿੰਦੇ ਵੀ ਪੇਪਰ ਪਾੜੇ ਨੇ ਤੇ ਸ਼ਿਵਰਾਜ ਹੁਣੀ ਕਹਿੰਦੇ ਨੇ ਵੀ ਭਾਈ ਇਹਨਾਂ ਨੇ ਤਾਂ ਚੋਣਾਂ 'ਚ ਫਾਇਦਾ ਲੈਣ ਲਈ ਗਾਂਧੀ ਦਾ ਨਾਮ ਜੋੜਿਆ ਸੀ, ਪਰ ਹੁਣ ਰਾਮ ਦਾ ਨਾਮ ਜੋੜ ਕੇ ਕੋਈ ਫਾਇਦਾ ਹੈ ਜਾਂ ਨੁਕਸਾਨ? ਪਾਇਓ ਜ਼ਰਾ ਚਾਨਣਾ। ਹਾਂ, ਤੁਸੀਂ ਆਖਰੀ ਲਾਈਨ 'ਚ ਬਹੁਤ ਸੋਹਣੀ ਗੱਲ ਕਹੀ ਹੈ ਕਿ ਹੁਣ ਰਾਮ ਦਾ ਨਾਂ ਜੋੜ ਕੇ ਇਹਨਾਂ ਨੇ ਫਾਇਦਾ ਖੱਟਿਆ। ਕੀ ਖੱਟਿਆ ਹੈਗਾ? ਖੈਰ, ਹੂੰ, ਸਾਲ 2009 'ਚ ਅੱਜ ਸ਼ਿਵਰਾਜ ਸਿੰਘ ਚੌਹਾਨ ਬੋਲ ਰਹੇ ਸੀਗੇ ਹੂੰ, ਇਸ ਬਾਰੇ, ਮਨਰੇਗਾ ਬਾਰੇ। ਉਹਨਾਂ ਨੇ ਕਿਹਾ ਕਿ ਸਾਲ 2009 'ਚ ਜਦੋਂ ਚੋਣਾਂ ਦੀ ਵੋਟਾਂ ਸੀਗੀਆਂ, ਉਦੋਂ ਇਹਨਾਂ ਨੇ ਜੀ, ਮਹਾਤਮਾ ਗਾਂਧੀ ਦਾ ਨਾਂ ਜੋੜਿਆ ਸੀਗਾ ਤੇ ਇਹਦਾ ਮਤਲਬ ਇਹ ਕਿ ਮਹਾਤਮਾ ਗਾਂਧੀ ਦੇ ਨਾਂ ਦੀਆਂ ਵੋਟਾਂ ਹੈਗੀਆਂ ਹਜੇ ਜੀ, ਹਿੰਦੀ ਬੈਲਟ 'ਚ। ਉਹ ਇਹ ਕਹਿਣਾ ਚਾਹ ਰਹੇ ਜਾਪਦਾ ਕਿ ਜੀ, ਉਹਨਾਂ ਦੇ ਨਾਂ ਦੀਆਂ ਵੋਟਾਂ ਰਹਿ ਗਈਆਂ ਹੈਗੀਆਂ। ਠੀਕ-ਠਾਕ ਵਿਰੋਧ ਬਹੁਤ ਪਾਪੂਲਰ ਸੀਗੇ। ਮੈਨੂੰ ਲੱਗਦਾ ਗਾ ਕਿ ਜੀ, ਉਹ ਜਿੰਨੇ ਪਾਪੂਲਰ ਸੀ ਓਨਾ ਹੀ ਉਹਨਾਂ ਦਾ ਵਿਰੋਧ ਵੀ ਰਿਹਾ ਗਾ। ਗਾਂਧੀ ਤੇ ਬਹੁਤ ਹਲਕਾ ਕੰਟੈਂਟ, ਹਲਕਾ ਵਿਰੋਧ ਉਹਨਾਂ ਦਾ ਆਪਾਂ ਲਗਾਤਾਰ ਦੇਖਦੇ ਵੀ ਹਾਂ। ਖੈਰ, ਮਨਰੇਗਾ ਹੂੰ, ਦੀ ਗੱਲ ਕਰਦੇ ਹਾਂ। ਮਨਰੇਗਾ ਪਿਛਲੇ 20 ਸਾਲ ਤੋਂ ਆਪਾਂ ਕਹਿ ਸਕਦੇ ਹਾਂ ਕਿ 2005 ਤੋਂ ਬਾਅਦ ਆਇਆ ਸੀਗਾ ਤੇ 20 ਸਾਲ ਤੋਂ ਸੀਗਾ ਤੇ ਮਜ਼ਦੂਰਾਂ ਨੂੰ ਤਕਰੀਬਨ ਇਹ ਲਗਾ ਲਓ ਕਿ 100 ਦਿਨ ਤਾਂ ਕੰਮ ਨਹੀਂ ਮਿਲਦਾ ਸੀਗਾ। 100 ਦਿਨ ਤਾਂ ਰੋਜ਼ਗਾਰ ਜੀ, ਨਹੀਂ ਮਿਲਦਾ ਸੀ, 50 ਕੁ ਦਿਨ ਰੋਜ਼ਗਾਰ ਮਿਲ ਜਾਂਦਾ ਸੀਗਾ। ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ 42 ਦਿਨਾਂ ਦਾ ਰੋਜ਼ਗਾਰ ਮਿਲਿਆ ਗਾ। ਹੁਣ ਸਰਕਾਰ ਕਹਿ ਰਹੀ ਕਿ ਅਸੀਂ 125 ਦਿਨ ਦੇ ਦਿਆਂਗੇ। 100 ਹੂੰ, 125 ਦਿਨ ਦਿਆਂਗੇ। ਹਾਂ, ਤਾਂ ਇਹ ਗੱਲ ਤਾਂ ਇਹ ਹੈ ਕਿ ਤੁਸੀਂ ਜਦੋਂ 100 ਦਿਨਾਂ ਦੀ ਗਾਰੰਟੀ ਸੀ ਉਦੋਂ 42 ਦਿਨ ਦੇ ਰਹੇ ਸੀ। 125 ਅੱਜ ਦਾਅਵੇ ਤਾਂ ਕਰ ਰਹੇ ਹੋ, ਮੈਨੂੰ ਨਹੀਂ ਲੱਗਦਾ ਕਿ ਉਹ ਦੇ ਪਾਣਗੇ। ਖੈਰ, ਇਸ ਤੇ ਲੋਕ ਸਭਾ ਦੇ ਵਿੱਚ 14 ਘੰਟੇ ਦੇ ਤੇ ਚਰਚਾ ਹੋਈ ਹੈ ਜੀ ਤੇ ਤਕਰੀਬਨ 98 ਐਮਪੀਜ਼ ਨੇ ਇਹਦੇ ਬਾਰੇ ਗੱਲ ਰੱਖੀ ਤੇ ਇਹ ਮੰਨਿਆ ਜਾ ਰਿਹਾ ਹੈਗਾ ਕਿ ਇਹ ਜਿਹੜਾ ਬਿੱਲ ਹੈ ਇਹ ਕਮਿਊਨਲਾਈਜੇਸ਼ਨ ਤਾਂ ਵਧਾਊਗਾ ਹੀ। ਮਤਲਬ ਜੀ ਰਾਮ ਜੀ, ਜੀ ਇਹਦੇ 'ਚ ਤੁਸੀਂ ਕਹਿ ਰਹੇ ਹੋ ਕਿ ਦੂਜੇ ਜਿਹੜੇ ਧਰਮਾਂ ਦੇ ਮਜ਼ਦੂਰ ਨੇ ਉਹ ਇਹ ਇਸ ਤੋਂ ਬਾਹਰ ਰਹਿਣ। ਠੀਕ, ਜੀ, ਤਾਂ ਇਹ ਵਿਪਕਸ਼ ਨੇ ਇਹ ਬਿੱਲ ਦੀਆਂ ਕਾਪੀਆਂ ਵੀ ਪਾੜੀਆਂ। ਅੱਜ ਜਦੋਂ ਕੱਲ ਚਰਚਾ ਚੱਲ ਰਹੀ ਸੀ ਤਾਂ ਕਈ ਆਪੋਜੀਸ਼ਨ ਦੇ ਮੈਂਬਰਾਂ ਨੇ ਇਹਦੀਆਂ ਬਿੱਲ ਦੀਆਂ ਕਾਪੀਆਂ ਪਾੜੀਆਂ। ਬਾਵਜੂਦ ਉਸਦੇ ਜਿਹੜਾ ਹੈਗਾ ਆਪਣਾ ਕਹਿ ਲਈਏ ਕਿ ਬਿੱਲ ਪਾਸ ਕਰ ਦਿੱਤਾ ਗਿਆ ਹੈਗਾ। ਸ਼ਿਵਰਾਜ ਸਿੰਘ ਚੌਹਾਨ ਨੇ ਦਾਅਵਾ ਵੀ ਕੀਤਾ ਕਿ ਇਹ ਜਿਹੜਾ ਜੀ ਰਾਮ ਜੀ ਬਿੱਲ ਹੈ ਇਹਦੇ ਉੱਤੇ ਇਹ ਲਿਆਉਣ ਕਰਕੇ ਰਾਮ ਰਾਜ ਦੀ ਸਥਾਪਨਾ ਉਹਨਾਂ ਨੇ ਕਰ ਦਿੱਤੀ ਹੈ। ਜੀ। ਰਾਮ ਰਾਜ ਦੀ ਸਥਾਪਨਾ ਹੋ ਗਈ ਹੈ ਜਾਂ ਨਹੀਂ, ਇਹ ਆਉਣ ਵਾਲੇ ਸਮੇਂ 'ਚ ਲੋਕ ਦੱਸਣਗੇ। ਅੱਗੇ ਚੱਲਦੇ ਹਾਂ, ਉੱਧਰ ਸਰਕਾਰ ਕਹਿੰਦੀ ਹੈ ਨਹਿਰੂ ਦੇ ਦਸਤਾਵੇਜ਼ ਸੋਨੀਆ ਗਾਂਧੀ ਲਟਾ ਨਹੀਂ ਰਹੀ, ਵਾਪਸ ਨਹੀਂ ਕਰ ਰਹੀ। ਇਹ ਕੀ ਮਾਜਰਾ ਹੈ ਜੀ? ਹਾਂਜੀ, ਇਹ ਇੰਟਰਸਟਿੰਗ ਹੈ ਕਿ ਲਗਾਤਾਰ ਆਪਾਂ ਨੂੰ ਪਤਾ ਨਹਿਰੂ ਦੇ ਅਤੇ ਮਹਾਤਮਾ ਗਾਂਧੀ ਦੇ ਪਿੱਛੇ ਪਏ ਰਹਿੰਦੇ ਨੇ ਬੀਜੇਪੀ ਵਾਲੇ। ਤਾਂ ਉਹਦੇ 'ਚ ਹੀ ਨਹਿਰੂ, ਮਤਲਬ ਜੋ ਕੁਛ ਵੀ ਇਸ ਮੁਲਕ 'ਚ ਗਲਤ ਹੋ ਰਿਹਾ ਗਾ ਅੱਜ ਦੇ ਟਾਈਮ, ਬੀਜੇਪੀ ਵਾਲੇ ਨਹਿਰੂ ਦਾ ਦੋਸ਼ ਲਾ ਦਿੰਦੇ ਨੇ। ਤੇ ਮੈਂ ਦੇਖ ਰਿਹਾ ਸੀਗਾ ਕਿ ਗਜੇਂਦਰ ਸਿੰਘ ਸ਼ੇਖਾਵਤ ਦਾ ਟਵੀਟ ਆਇਆ ਸੀ ਸਰਕਾਰ ਵੱਲੋਂ ਤੇ ਉਹਨਾਂ ਨੇ ਕਿਹਾ ਜੀ, ਕਿ ਸਾਲ 2008 'ਚ 51 ਕਰਟਨਾਂ 'ਚ ਭਰ ਕੇ, ਬਕਸਿਆਂ 'ਚ ਭਰ ਕੇ ਜਿਹੜੀ ਸੋਨੀਆ ਗਾਂਧੀ ਹੈਗੀ ਆ ਔਰ ਨਹਿਰੂ ਦੇ ਜਿਹੜੇ ਡਾਕੂਮੈਂਟ ਸੀ ਉਹਨਾਂ ਨੂੰ ਲੈ ਕੇ ਗਈ ਸੀ। ਜਿਹੜੀ ਪ੍ਰਧਾਨ ਮੰਤਰੀ ਦਾ ਜਿਹੜਾ ਆਰਕਾਈਵਲ ਸੀਗਾ ਤੇ ਉਹਨਾਂ ਦੀ ਨਹਿਰੂ ਦੀ ਜਿਹੜੀ ਲਾਇਬ੍ਰੇਰੀ ਸੀ ਉਹ ਤੋਂ, ਤੇ ਉਹ ਗਾਇਬ ਨਹੀਂ, ਬਲਕਿ ਸਾਨੂੰ ਪਤਾ ਹੈ ਕਿ ਇਹ ਜਿਹੜੀ ਗਾਂਧੀ ਪਰਿਵਾਰ ਸੀ ਇਹ ਲੈ ਕੇ ਗਿਆ ਸੀ ਤੇ ਹਜੇ ਤੱਕ ਸੋਨੀਆ ਗਾਂਧੀ ਹੋਰੀ ਉਹਨੂੰ ਵਾਪਸ ਨਹੀਂ ਕਰ ਰਹੇ। ਤੇ ਜੀ, ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਜਿਹੜਾ ਬੀਜੇਪੀ ਦਾ ਸੰਬਿਤ ਪਾਤਰ ਹੈ ਹੋਰ ਵੀ ਹੈਗੇ ਆ, ਉਹ ਇਹ ਕਹਿ ਰਹੇ ਨੇ ਕਿ ਜਿਹੜਾ ਨਹਿਰੂ ਦੀ ਸੱਚਾਈ ਸੀ ਉਹ ਇਹਨਾਂ ਕਾਗਜ਼ਾਤ ਸੀਗੀ, ਇਹ ਵਾਪਸ ਕਰੇ। ਜਿਹੜੀ ਗਾਂਧੀ ਪਰਿਵਾਰ ਹੈ ਇਹ ਕਾਗਜ਼ਾਂ ਨੂੰ ਵਾਪਸ ਦੇਵੇ। ਮੈਨੂੰ ਲੱਗਦਾ ਹੈਗਾ ਕਿ ਜਿਸ ਹਿਸਾਬ ਦਾ ਇਸ ਟਾਈਮ ਮੁਲਕ, ਜਿਸ ਹਿਸਾਬ 'ਚ ਦੀ ਸਰਕਾਰ ਹੈ ਇਸ ਟਾਈਮ ਮੁਲਕ ਦੀ, ਜੇ ਇਹ ਸੋਨੀਆ ਗਾਂਧੀ ਨੇ ਉਹ ਕਾਗਜ਼ ਵਾਪਸ ਕਰਤੇ ਤਾਂ ਉਹਦੇ 'ਚ ਜਿਹੜਾ
ਮਤਲਬ ਉਹਨਾਂ ਨੇ ਜਿਹੜੀਆਂ ਗੱਲਾਂ ਚੱਕਣੀਆਂ ਨੇ, ਮੈਂ ਆਪ ਦੱਸ ਹੀ ਦਿੰਨਾ। ਨਹਿਰੂ ਜੀ, ਦੀ ਸਭ ਤੋਂ ਵੱਧ ਫੋਟੋ ਕਿਹੜੀ ਵਾਇਰਲ ਕੀਤੀ ਜਾਂਦੀ ਹੈ? ਉਹ ਇੱਕ ਵਿਦੇਸ਼ੀ ਮਹਿਲਾ ਨਾਲ ਡਾਂਸ ਕਰ ਰਹੇ ਨੇ, ਉਹ ਵਾਲੀ। ਇੱਕ ਇੱਕ ਥਾਂ ਜੀ ਤੇ ਬਿਲਕੁਲ। ਉਹ ਸ਼ਾਇਦ ਸਿਗਾਰ ਪੀ ਰਹੇ ਨੇ, ਉਹ ਵਾਲੀ। ਇਸ ਕਿਸਮ ਦੀਆਂ ਜਿਹੜੀ ਤਸਵੀਰਾਂ ਆ, ਜੇ ਉਹਨਾਂ ਦਾ ਕਿਸੇ ਮਹਿਲਾ ਨਾਲ ਕੋਈ ਲੈਟਰ ਹੋਊਗਾ ਜਾਂ ਕੁਛ ਇਸ ਕਿਸਮ ਦੀਆਂ ਚੀਜ਼ਾਂ ਹੋਣਗੀਆਂ, ਉਹਨਾਂ ਨੂੰ ਇਹ ਵਾਇਰਲ ਵਾਇਰਲ ਕਰਨਗੇ, ਨਹਿਰੂ ਦਾ ਕਰੈਕਟਰਲੈਸ ਦੱਸਣਗੇ। ਇਸ ਕਿਸਮ ਦਾ ਇਹਨਾਂ ਦਾ ਪੂਰਾ ਪ੍ਰੋਜੈਕਟ ਚੱਲੂਗਾ। ਤਾਂ ਹੂੰ, ਖੈਰ ਉਹਦੇ ਵਾਸਤੇ ਹੀ ਇਹ ਬਕਸੇ ਮੰਗ ਰਹੇ ਨੇ। ਮੈਨੂੰ ਲੱਗਦਾ ਕਿ 2008 ਚ ਜਿਹੜਾ ਸੋਨੀਆ ਗਾਂਧੀ ਨੇ ਕੀਤਾ, ਉਹਨਾਂ ਸਿਆਣਪਤ ਵਾਲਾ ਹੀ ਕੰਮ ਕੀਤਾ ਸੀਗਾ ਕਿ ਘੱਟੋ ਘੱਟ ਜਿਹੜੇ ਆਪਣੇ ਪੂਰਵਜਾਂ ਦੀ ਜਿਹੜੇ ਲੈਟਰ ਵਗੈਰਾ ਸੀਗੇ ਤੇ ਹੋਰ ਚੀਜ਼ਾਂ, ਪਰਸਨਲ ਚੀਜ਼ਾਂ ਸੀਗੀਆਂ ਉਹਨਾਂ ਦਾ, ਠੀਕ ਠਾਕ ਉਹਨਾਂ ਨੇ ਆਪਣੇ ਕੋਲ ਲੈ ਲਏ। ਨਹੀਂ ਤਾਂ ਇਹਨਾਂ ਨੇ, ਉਹ ਤਾਂ ਹੈ ਮਤਲਬ ਪੂਰਾ ਇਹਨਾਂ ਨੇ ਕਰੈਕਟਰ ਅਸੈਸੀਨੇਸ਼ਨ ਕਰਨਾ ਸੀਗਾ। ਸੋਨੀਆ ਗਾਂਧੀ ਦੀ ਵੀ ਆਪਾਂ ਨੂੰ ਪਤਾ ਹੀ ਹੈ ਕਿ ਕਿਵੇਂ ਉਹਨੂੰ ਬਾਰ ਗਰਲ, ਇਸ ਕਿਸਮ ਦੇ ਜਿਹੜੇ ਪ੍ਰੋਪੇਗੈਂਡੇ ਬੀਜੇਪੀ ਵੱਲੋਂ ਕੀਤੇ ਜਾਂਦੇ ਨੇ ਉਹਨਾਂ ਦੇ ਖਿਲਾਫ ਬਹੁਤ ਘਟੀਆ ਕਿਸਮ ਦੀ ਸ਼ਬਦਾਵਲੀ ਵੀ ਵਰਤੀ ਜਾਂਦੀ ਹੈ। ਕੋਈ ਇੱਕ ਐਮਪੀ ਨੇ, ਬੀਜੇਪੀ ਦੇ ਨੇ, ਤਾਂ ਮਤਲਬ ਕਰੋੜਾਂ ਦੀ ਗਰਲਫ੍ਰੈਂਡ ਤੱਕ ਦਾ ਕਹਿਤਾ ਸੀਗਾ। ਬਹੁਤ ਘਟੀਆ ਕਿਸਮ ਦੀ, ਹਜੇ ਤੱਕ ਸੋਨੀਆ ਗਾਂਧੀ ਨੂੰ ਵਿਦੇਸ਼ੀ ਆਖਿਆ ਜਾਂਦਾ ਗਾ। ਤਾਂ ਉਹ ਪਤਾ ਹੀ ਹੈ ਕਿ ਨਹਿਰੂ ਪਰਿਵਾਰ ਤੇ ਖਾਸੇ ਇਹ ਕਰੈਕਟਰ ਅਸੈਸੀਨੇਸ਼ਨ ਵੱਲ ਤਾਂ ਜਾਂਦੇ ਹੀ ਨੇ। ਖੈਰ, ਹੂੰ, ਰੂਲਿੰਗ ਕਲਾਸ ਦੇ ਮਸਲੇ ਨੇ ਇਹ। ਇਹਨਾਂ ਦਾ ਕੀ ਕਰੀਏ। ਪਿਛਲੀ ਜਿਹੜੀ ਖਬਰ ਸੀ ਆਪਣੀ ਮਨਰੇਗਾ ਵਾਲੀ, ਉਹਦੇ ਚ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਕਿ ਉੱਥੇ ਜੀ, ਮਮਤਾ ਬੈਨਰਜੀ ਪੱਛਮ ਬੰਗਾਲ ਚ ਖਾਸੇ ਗਰਮ ਨੇ ਮਨਰੇਗਾ ਵਾਲੀ ਖਬਰ ਜੀ, ਨੂੰ ਲੈ ਕੇ। ਉਹਨਾਂ ਨੇ ਸਾਫ਼ ਕਹਿਤਾ ਹੈ ਕਿ ਅਸੀਂ ਜਿਹੜੀ ਮਨਰੇਗਾ ਉਹਦਾ ਨਾਂ ਨਹੀਂ ਬਦਲਾਂਗੇ। ਅਸੀਂ ਜੀ, ਮਹਾਤਮਾ ਗਾਂਧੀ ਦਾ ਨਾਂ, ਜੋਬ ਗਾਰੰਟੀ ਯੋਜਨਾ ਹੈ ਉਹਦੇ ਚ ਮਹਾਤਮਾ ਗਾਂਧੀ ਦਾ ਨਾਂ ਹੀ ਵਰਤਾਂਗੇ। ਤੇ ਜੀ। ਉਹਨਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਨਾਂ ਹਟਾਉਣਾ ਸਕੀਮ ਤੋਂ ਸ਼ਰਮਨਾਕ ਹੈ। ਤਾਂ ਮਤਲਬ ਇੱਕ ਸੂਬਾ ਤਾਂ ਖੜਾ ਹੋ ਗਿਆ ਇੱਕ ਹਿਸਾਬ ਨਾਲ ਕੇਂਦਰ ਦੇ ਉਸ ਸਕੀਮ ਦੇ ਉਲਟ। ਹੂੰ, ਜੀ। ਸੋ ਵੇਖਦੇ ਹਾਂ ਬਣਦਾ ਕੀ ਹੈ ਇਸ ਤੋਂ ਅੱਗੇ। ਜੇਕਰ ਆਪਾਂ ਚੱਲੀਏ ਤਾਂ ਗੱਲ ਇੰਡੀਗੋ ਦੀ ਕਰ ਲੈਂਦੇ ਹਾਂ। ਕਹਿੰਦੇ ਸੀਈਓ ਸਾਹਿਬ ਜਿਹੜੇ ਇਹਨਾਂ ਦੇ ਨੇ, ਉਹ ਕਹਿੰਦੇ ਨੇ ਵੀ ਆਪਰੇਸ਼ਨ ਹੁਣ ਤਕਰੀਬਨ ਸਟੇਬਲ ਹੋ ਗਿਆ ਹੈ। 2200 ਫਲਾਈਟਾਂ ਇਹਨਾਂ ਦੀਆਂ ਬਹਾਲ ਹੋ ਚੁੱਕੀਆਂ ਨੇ। ਕੰਮ ਹੁਣ ਲੀਹ ਤੇ ਪੈ ਗਿਆ ਹੈ। ਪਹਿਲਾਂ ਵੈਸੇ 10 ਦਿਨਾਂ ਦੇ ਵਿੱਚ ਕਿੰਨੀਆਂ ਕਿਹਨਾਂ ਦੀਆਂ ਫਲਾਈਟਾਂ ਕੈਂਸਲ ਹੋ ਗਈਆਂ ਸੀ। ਵੈਸੇ ਖੱਜਲ ਖੁਆਰੀ ਤਾਂ ਰੱਜ ਕੇ ਹੋਈ ਲੋਕਾਂ ਦੀ। ਕੀ ਹੁਣ ਭਰੋਸਾ ਬਹਾਲ ਹੋਊ ਮੁੜ ਤੋਂ? ਦੇਖੋ, ਇੰਡੀਗੋ ਦੇ ਜਿਹੜੇ ਸੀਈਓ ਨੇ ਪੀਟਰ ਐਲਸਬਰਗ, ਉਹ ਮੀਡੀਆ ਦੇ ਸਾਹਮਣੇ ਆਏ ਨੇ। ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਸਭ ਤੋਂ ਮਾੜਾ ਟਾਈਮ ਸੀਗਾ ਉਹ ਸਾਡਾ ਲੰਘ ਗਿਆ ਹੈਗਾ। ਤੇ ਤਕਰੀਬਨ 10 ਦਿਨਾਂ ਅੰਦਰ 5000 ਤੋਂ ਵੱਧ ਫਲਾਈਟਸ ਕੈਂਸਲ ਹੋਣ ਦੀਆਂ ਖਬਰਾਂ ਸੀਗੀਆਂ। ਆਪਾਂ ਨੂੰ ਪਤਾ ਹੈ ਜੀ। ਕਿ ਇੱਕ ਜਿਹੜਾ ਵੀਕ ਸੀਗਾ ਸਟਾਰਟਿੰਗ ਵਾਲਾ, ਉਹ ਤਾਂ ਖਾਸਾ ਕ੍ਰੂਸ਼ੀਅਲ ਸੀ। ਉਹਦੇ 'ਚ ਤਾਂ ਮਤਲਬ ਹੂੰ, ਲੋਕਾਂ ਦੇ ਰੋਂਦੇ ਹੋਏ, ਵਿਖਲਦਿਆਂ ਹੋਇਆਂ ਦੀ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਸੀਗੀਆਂ। ਤੇ ਹੁਣ ਪੀਟਰ ਐਲਸਬਰਗ ਨੇ ਉਸ ਇੰਟਰਵਿਊ 'ਚ ਦਾਅਵਾ ਕੀਤਾ ਹੈ ਕਿ ਸਾਡਾ ਜਿਹੜਾ ਫਲਾਈਟਸ ਦਾ ਨੈਟਵਰਕ ਸੀਗਾ, ਉਹ ਅਸੀਂ ਬਹਾਲ ਕਰ ਲਿਆ ਗਾ। ਤੇ ਤਕਰੀਬਨ 2200 ਫਲਾਈਟਸ ਸਾਡੀਆਂ ਰੂਟੀਨ 'ਚ ਫਲਾਈ ਕਰ ਰਹੀਆਂ ਨੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਹੜਾ ਡੀਜੀਸੀਏ ਸੀ, ਉਹਨੇ ਜਿਹੜਾ ਐਵੀਏਸ਼ਨ ਦੇ ਰੂਲਸ ਦੇ ਵਿੱਚ ਬਦਲਾਅ ਕੀਤਾ ਸੀਗਾ। ਉਹਦੇ 'ਚ ਸਾਨੂੰ ਮਤਲਬ ਜਦੋਂ ਉਹਦੇ ਤੇ ਅਸੀਂ ਐਡਜਸਟਮੈਂਟ ਕਰੇ ਸੀ, ਇਸ ਕਰਕੇ ਸਾਡੀਆਂ ਫਲਾਈਟਸ ਕੈਂਸਲ ਹੋਈਆਂ, ਕਿਉਂਕਿ ਸਾਨੂੰ ਵੀ ਸਾਡੇ ਕਰੂ ਮੈਂਬਰਸ ਅਤੇ ਸਟਾਫ ਦੀ ਚੀਜ਼ਾਂ ਦੇਖਣੀਆਂ ਸੀਗੀਆਂ। ਤੇ ਇਸੇ ਕਰਕੇ 1 ਦਸੰਬਰ ਤੋਂ ਲੈ ਕੇ 10 ਦਸੰਬਰ ਸਾਡੇ ਵਾਸਤੇ ਬਹੁਤ ਮਾੜੇ ਸੀਗੇ। ਤੇ ਇਹ ਗੱਲ ਉਹਨਾਂ ਹੂੰ, ਨੇ ਕਿਹਾ। ਜੀ, ਤੇ ਹਾਂ, ਉਹਨਾਂ ਨੇ ਮਤਲਬ ਇਹ ਵੀ ਕਿਹਾ ਕਿ ਸਾਡੀ ਹੁਣ 3 ਜਿਹੜੀ ਪ੍ਰਾਥਮਿਕਤਾਵਾਂ ਰਹਿਣਗੀਆਂ। ਤੇ ਉਹਦੇ 'ਚ ਜੀ, ਉਹਨਾਂ ਨੇ ਕਿਹਾ ਕਿ ਦੁਬਾਰੇ ਤੋਂ ਅਸੀਂ ਨਾਗਰਿਕਾਂ 'ਚ ਆਪਣਾ ਜਿਹੜਾ ਵਿਸ਼ਵਾਸ ਹੈ, ਟਰੱਸਟ, ਉਹ ਬਹਾਲ ਕਰਾਂਗੇ। ਸਾਡੇ 'ਚ ਅਸੀਂ ਆਪਣਾ ਲਚੀਲਾਪਨ ਵੀ ਲੈ ਕੇ ਆਵਾਂਗੇ ਤੇ ਅਸੀਂ ਆਪਣੇ ਸਟਾਫ ਤੇ ਵੀ ਕੰਮ ਕਰ ਰਹੇ ਹਾਂ। ਕੁੱਲ ਮਿਲਾ ਕੇ ਜਿਹੜਾ ਇਹ ਇੰਟਰਵਿਊ ਸੀਗਾ ਪੀਟਰ ਐਲਸਬਰਗ ਦਾ, ਇਹ ਤੁਸੀਂ ਕਹਿ ਸਕਦੇ ਹੋ ਕਿ ਪੀਆਰ ਟਾਈਪ ਇੰਟਰਵਿਊ ਸੀ। ਦੁਬਾਰੇ ਤੋਂ ਉਹ ਜੀ, ਆਪਣੀ ਗੱਲ ਰੱਖਣਾ ਚਾਹੁੰਦੇ ਸੀਗੇ। ਤੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇਸ ਕਿਸਮ ਦੇ ਇੰਟਰਵਿਊ ਆਉਂਦੇ ਨੇ, ਜਦੋਂ ਕਿਸੇ ਨੂੰ ਸਪੇਸ ਦਿੱਤਾ ਜਾਂਦਾ, ਜਿਵੇਂ ਵਿਜੇ ਮਾਲਿਆ ਪੈਸੇ ਲੈ ਕੇ ਭੱਜ ਗਿਆ ਸੀ, ਉਹਦਾ ਪੋਡਕਾਸਟ ਕੀਤਾ ਗਿਆ, ਤਾਂ ਤੁਸੀਂ ਸਮਝ ਹੀ ਜਾਓ ਕਿ ਉਹ ਫਿਰ ਪੈਸੇ ਲੈ ਕੇ ਜੀ, ਜੀ, ਉਹਦੀ ਗੱਲ, ਤੇ ਉਹਦੇ 'ਚ ਬੜਾ ਵਿਚਾਰਾ ਬਣ ਗਿਆ ਸੀ ਵਿਜੇ ਮਾਲਿਆ। ਤਾਂ ਇਹ ਕਾਰਪੋਰੇਟਸ ਬੇਸਿਕਲੀ ਇਸ ਕਿਸਮ ਦੇ ਇੰਟਰਵਿਊ ਮੀਡੀਆ ਨੂੰ ਜਾਂ ਫਿਰ ਆਪਣੇ ਫੇਵਰਿਟ ਪੋਡਕਾਸਟਰਸ ਨੂੰ ਇਸ ਕਰਕੇ ਵੀ ਦਿੰਦੇ ਨੇ, ਤਾਂ ਕਿ ਉਹਨਾਂ ਦੀ ਗੱਲ ਆ ਜਾਵੇ ਤੇ ਲੋਕਾਂ ਨੂੰ ਇਹ ਜਤਾਉਣ ਦੀ ਕੋਸ਼ਿਸ਼ ਕਰ ਲੈਣ ਕਿ ਭਾਈ ਅਸੀਂ ਤਾਂ ਬਹੁਤ ਮਾੜੇ ਟਾਈਮ ਤੋਂ ਲੰਘ ਕੇ ਆਏ ਹਾਂ। ਤੇ ਹੂੰ, ਇਹ ਤਾਂ ਮਤਲਬ ਸਾਡੀ ਇਹਦੇ 'ਚ ਕੋਈ ਗਲਤੀ ਨਹੀਂ, ਟਾਈਪ ਇੱਕ ਗੱਲ ਹੁੰਦੀ ਹੈ। ਤਾਂ ਜਿਹੜੀ ਜੀ, ਜੀ, ਸਟਾਫ ਦੀ ਕਮੀ ਸੀ, ਉਹ ਤਾਂ ਮਤਲਬ ਤੁਹਾਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਕਿ ਨਵੇਂ ਡੀਜੀਸੀਏ ਦੇ ਰੂਲ ਆ ਰਹੇ ਹੈਗੇ ਆ। ਤੁਸੀਂ ਘੱਟੋ ਘੱਟ ਆਪਣੇ ਸਟਾਫ ਦੀ ਪੂਰਤੀ ਤਾਂ ਕਰੋਗੇ। ਹੁਣ ਉਹਦੇ 'ਚ ਤੁਸੀਂ ਬਚ ਕੇ ਨਿਕਲ ਰਹੇ ਹੋ। ਖੈਰ, ਕੋਈ ਨਹੀਂ। ਇਹਦੇ 'ਚ ਤਾਂ ਮੈਨੂੰ ਲੱਗਦਾ ਗਾ ਕਿ ਇੱਕ ਜਿਹੜਾ ਹਮਲਾ ਇੰਡੀਗੋ ਤੇ ਹੋਰ ਹੋਣਾ ਗਾ, ਤੇ ਉਹ ਆਪਾਂ ਨੂੰ ਪਤਾ ਹੈ ਕਿ ਜਿਹੜੇ ਡੋਮੈਸਟਿਕ ਪਲੇਅਰਸ, ਕਿਉਂਕਿ ਸਭ ਤੋਂ ਵੱਡੇ ਡੋਮੈਸਟਿਕ ਪਲੇਅਰ ਇੰਡੀਗੋ ਵਾਲੇ ਹੀ ਨੇ। ਉਹਦੇ 'ਚ ਅਡਾਨੀ ਜੀ, ਹੋਣਾ ਦੀ ਵੀ ਨਜ਼ਰ ਦੱਸੀ ਜਾ ਰਹੀ ਹੈ। ਤਾਂ ਦੇਖਦੇ ਹਾਂ ਕਿ ਉਸ ਖਿੱਚ ਧੂ 'ਚ ਜਿਹੜੇ ਗੁਜਰਾਤ ਦੇ 2 ਵੱਡੇ
ਆਗੂ ਨੇ, ਉਹਨਾਂ ਦੇ ਜਿਹੜੇ 2 ਫੇਵਰੇਟ ਇੱਥੇ ਕਾਰਪੋਰੇਟ ਨੇ, ਉਹਨਾਂ ਨੂੰ ਕਿੰਨਾ ਕੁ ਸਪੇਸ ਡੋਮੈਸਟਿਕ ਫਲਾਈਟਸ ਦੇ ਵਿੱਚ ਮਿਲੂਗਾ, ਅੱਗੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਜੀ, ਵੇਖਦੇ ਹਾਂ ਬਣਦਾ ਕੀ ਹੈ ਅੱਗੇ। ਜੇਕਰ ਚੱਲੀਏ ਤਾਂ ਉਧਰ ਪ੍ਰਿਯੰਕਾ ਗਾਂਧੀ ਨੇ ਅੱਜ ਚੰਡੀਗੜ੍ਹ ਤੋਂ ਸ਼ਿਮਲਾ 4 ਲੇਨ ਦਾ ਮੁੱਦਾ ਸੰਸਦ ਦੇ ਵਿੱਚ ਚੁੱਕਿਆ ਜੀ। ਹਾਂਜੀ, ਬੇਸਿਕਲੀ ਹਿਮਾਲਿਆਜ਼ ਦੇ ਵਿੱਚ ਤੁਸੀਂ ਦੇਖੋਗੇ ਤਾਂ ਜਿਹੜੀ ਰਿਟਰਨਿੰਗ ਵਾਲਸ ਹੁੰਦੀਆਂ ਨੇ, ਮਤਲਬ ਸਿਕਿਉਰਿਟੀ ਵਾਲਸ ਹੁੰਦੀਆਂ ਨੇ, ਉਹ ਘੱਟ ਨੇ, ਤੇ ਚੰਡੀਗੜ੍ਹ ਤੋਂ ਲੈ ਕੇ ਸ਼ਿਮਲੇ ਤੱਕ ਦਾ 4 ਲੇਨ ਤਾਂ ਬਣਾ ਦਿੱਤਾ, ਪਰ ਉਹਦੀ ਮੈਂ ਵੀ ਜਦੋਂ ਪਿੱਛੇ ਕਿਤੇ ਟਰੈਵਲ ਕਰਕੇ ਆਇਆ ਸੀਗਾ ਤਾਂ ਦੇਖਿਆ ਸੀਗਾ ਥਾਂ-ਥਾਂ ਤੇ ਲੈਂਡਸਲਾਈਡਸ ਹੋ ਰੱਖੀਆਂ ਸੀਗੀਆਂ। ਹਿਮਾਲਿਆ ਨੂੰ ਖਾਸੀ ਨਵੀਂ ਮਾਊਂਟੇਨ ਰੇਂਜ ਮੰਨਿਆ ਜਾਂਦਾ ਹੈਗਾ, ਤੇ ਉਹਦੇ 'ਚ ਲੈਂਡਸਲਾਈਡਸ ਦੀਆਂ ਘਟਨਾਵਾਂ ਵੀ ਆਪਾਂ ਦੇਖਦੇ ਹੀ ਹਾਂ। ਤੇ ਉਹਦੇ 'ਚ ਉਹਨਾਂ ਨੇ ਕਿਹਾ ਜੀ, ਅੱਗੇ ਕਿ ਪਹਾੜ 'ਚ ਤੁਸੀਂ ਐਡਾ ਇਨਫਰਾਸਟਰਕਚਰ ਤਿਆਰ ਕਰ ਰਹੇ ਹੋ ਤਾਂ ਸਿਕਿਉਰਿਟੀ ਵਾਲਾ ਇਸ਼ੂ ਵੀ ਤੁਹਾਨੂੰ ਦੇਖਣਾ ਚਾਹੀਦਾ, ਤੇ ਉਹਨਾਂ ਨੇ ਜਿਹੜੀ ਰਿਟੇਨਿੰਗ ਵਾਲਸ ਹੈਗੀਆਂ, ਉਹਨਾਂ ਬਾਰੇ ਗੱਲ ਰੱਖੀ ਹੈਗੀ ਆ। ਇਸ ਤੋਂ ਆਪਾਂ ਨੂੰ ਇਹ ਵੀ ਪਤਾ ਕਿ ਜਦੋਂ ਮੌਨਸੂਨ ਚੱਲ ਰਿਹਾ ਸੀਗਾ ਹਿਮਾਚਲ ਦੇ ਵਿੱਚ, ਖਾਸੇ ਦਰਦਨਾਕ ਹਾਦਸਿਆਂ ਦੀ ਖਬਰਾਂ ਵੀ ਸੀਗੀਆਂ। ਕਦੇ ਬੱਸਾਂ ਤੇ ਪੱਥਰ ਪੈ ਜਾਂਦਾ ਸੀ ਲੈਂਡਸਲਾਈਡ ਕਰਕੇ, ਕਿੰਨੀਆਂ ਹੀ ਮੌਤਾਂ ਹੋਈਆਂ। ਤਕਰੀਬਨ 40 ਮੌਤਾਂ ਆਪਾਂ ਦੇਖੀਆਂ ਇਸ ਮਾਨਸੂਨ ਸੈਸ਼ਨ 'ਚ ਹੀ। ਜਦੋਂ ਮੌਨਸੂਨ ਨਿਕਲਿਆ ਗਾ, 40 ਮੌਤਾਂ ਤਾਂ ਲੈਂਡਸਲਾਈਡ ਕਰਕੇ ਹੀ ਸੀਗੀਆਂ। ਤਾਂ ਇਹ ਇੱਕ ਹੈਗਾ ਕਿ ਜਿਹੜੀ ਹਾਈਵੇ ਅਥਾਰਟੀ NHAI ਹੈ, ਜਾਂ ਫਿਰ ਕਿਉਂਕਿ ਰੋਡ ਐਂਡ ਟਰਾਂਸਪੋਰਟ ਮਿਨਿਸਟਰ ਹੈਗੇ ਨਿਤਿਨ ਗਡਕਰੀ, ਤਾਂ ਉਹਨਾਂ ਤੋਂ ਇਹ ਸਵਾਲ ਕਰਨਾ ਬਣਦਾ ਹੀ ਸੀਗਾ। ਉੱਦਾਂ ਉਹਨਾਂ ਨੇ, ਪ੍ਰਿਯੰਕਾ ਗਾਂਧੀ ਨੇ ਅੱਜ ਮਜ਼ਾਕ 'ਚ ਕਿਹਾ ਕਿ ਜਿਵੇਂ ਮੇਰੇ ਭਰਾ ਦਾ ਤੁਸੀਂ ਕੰਮ ਕਰਦੇ ਹੋ ਮਿਲ ਕੇ, ਮੈਨੂੰ ਤੁਸੀਂ ਮਿਲਣ ਦਾ ਵਕਤ ਨਹੀਂ ਦੇ ਰਹੇ। ਤੇ ਦੱਸਿਆ ਜੀ। ਜਾ ਰਿਹਾ ਹੈਗਾ ਕਿ ਨਿਤਿਨ ਗਡਕਰੀ ਨੇ ਫਿਰ ਪ੍ਰਿਯੰਕਾ ਗਾਂਧੀ ਨੂੰ ਸੱਦਿਆ ਗਾ ਤੇ ਉਹਨਾਂ ਨੂੰ ਵੀ ਖਾਣਾ ਖਵਾਇਆ ਗਿਆ। ਨਿਤਿਨ ਗਡਕਰੀ ਐਂਟੀ ਮੋਦੀ, ਐਂਟੀ ਅਮਿਤ ਸ਼ਾਹ ਕੈਂਪ ਮੰਨੇ ਜਾਂਦੇ ਨੇ, ਤੇ ਉਹਨਾਂ ਦੀ ਜੀ। ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਨਾਲ ਨੇੜਤਾ ਦੀ ਗੱਲ ਕਈ ਵਾਰ ਆ ਚੁੱਕੀ ਹੈ, ਤੇ ਅੱਜ ਵੀ ਆਪਾਂ ਨੂੰ ਮਤਲਬ ਉਹ ਹਾਸੇ ਮਜ਼ਾਕ 'ਚ ਦੇਖਣ ਨੂੰ ਮਿਲਿਆ। ਜੀ। ਇਸ ਤੋਂ ਅੱਗੇ ਆਪਾਂ ਵਧੀਏ ਤਾਂ ਉਧਰ ਇੱਕ ਤਸਵੀਰ ਇਹੋ ਜਿਹੀ ਸਾਹਮਣੇ ਆ ਰਹੀ ਹੈ, ਜਿਹੜੀ ਵਿਸ਼ਵ ਗੁਰੂ ਵਾਲਾ ਭਾਂਡਾ ਭੰਨਦੀ ਹੈ। ਉਹ ਦੱਸਦੀ ਹੈ ਕਿ ਭਾਈ ਤੁਹਾਡੀ GDP ਜਿੱਥੇ ਮਰਜੀ ਜਾਂਦੀ ਹੋਵੇ, ਆਮ ਲੋਕਾਂ ਦੇ ਨਾਲ ਕੀ ਕੁਝ ਵਾਪਰਿਆ ਧਰਾਤਲ ਤੇ। ਮਹਾਰਾਸ਼ਟਰ ਦੇ ਵਿੱਚ ਕਹਿੰਦੇ ਕੁਝ ਸ਼ਾਹੂਕਾਰਾਂ ਦਾ ਗਿਰੋਹ ਸੀ, ਇੱਕ ਪੈਸੇ ਦਿੰਦਾ ਸੀ ਤੇ ਦੂਸਰਾ ਉਹਦੇ ਪੈਸੇ ਤਾਰਨ ਲਈ ਆਪ ਲੋਨ ਦੂਜੇ ਨੂੰ ਦੇ ਦਿੰਦਾ ਸੀ। ਇਹੋ ਜਿਹੀ ਗੇਮ ਚੱਲੀ ਕਿ ਇੱਕ ਕਿਸਾਨ ਨੂੰ 1 ਲੱਖ ਰੁਪਈਏ ਦੇ ਬਦਲੇ ਇੰਨੇ ਪੈਸੇ ਪਾ ਦਿੱਤੇ ਗਏ ਕਿ ਉਸ ਨੂੰ ਆਪਣੀ ਕਿਡਨੀ ਵੇਚਣ ਲਈ ਮਜਬੂਰ ਕਰਤਾ। ਤੇ ਉਹ ਕਰਜ਼ ਪਤਾ ਕਿੰਨੇ ਰੁਪਏ ਦਾ ਸੀਗਾ? 50,000 ਦਾ। ਜੀ, ਜੀ, 50,000 ਰੁਪਏ ਦਾ ਕਰਜ਼ ਸ਼ੁਰੂ ਕੀਤਾ ਗਿਆ, ਤੇ ਜੀ। ਉਹ ਕਰਜ਼ ਦਾ ਜਾਲ ਏਦਾਂ ਵੱਧਦਾ ਗਿਆ ਕਿ ਇਹਨਾਂ ਸ਼ਾਹੂਕਾਰਾਂ ਨੇ ਉਹਨੂੰ 74 ਲੱਖ ਤੱਕ ਪਹੁੰਚਾਤਾ। ਹੂੰ, ਕਿ ਬਾਅਦ 'ਚ ਫਿਰ ਕਿਸਾਨ ਨੂੰ ਕਿਹਾ ਕਿ ਤੂੰ ਸਾਡੇ 74 ਲੱਖ ਰੁਪਏ ਚੁਕਾਣੇ ਨੇ। ਫਿਰ ਇੱਕ ਜਿਹੜਾ ਸ਼ਾਹੂਕਾਰ ਦੀ ਇੱਕ ਹੋਰ ਦੀ ਐਂਟਰੀ ਹੁੰਦੀ, ਉਹ ਕਹਿੰਦਾ ਕਿ ਕੋਈ ਨਹੀਂ, ਤੇਰੀ ਸੈਟਲ ਕਰ ਦਿਆਂਗੇ, ਤੂੰ ਸਾਨੂੰ ਕਿਡਨੀ ਦੇ ਦੇ। ਤੇ ਉਹਦੀ ਜੀ, ਕਿਡਨੀ ਫਿਰ ਇੱਕ ਜਿਹੜਾ ਆਪਾਂ ਕਹਿ ਲਈਏ ਕਿ ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਮੈਡੀਕਲ ਟੂਰਿਜ਼ਮ ਬਹੁਤ ਹੈ, ਕਿਉਂਕਿ ਇੱਥੇ ਮੈਡੀਕਲ ਕਈ ਸਾਰੇ ਇੰਟਰਨੈਸ਼ਨਲ ਮੁਲਕ ਨੇ, ਉਹਨਾਂ ਨੂੰ ਇੱਥੇ ਮੈਡੀਕਲ ਫੈਸਿਲਿਟੀ ਸਸਤੀਆਂ ਸਸਤਾ ਮਿਲ ਪੈਂਦੀਆਂ ਨੇ। ਜਾਂਦਾ। ਜੀ, ਹਾਂ, ਤੋਂ ਕੰਬੋਡੀਆ ਤੋਂ ਇੱਕ ਆਏ ਸੀਗੇ, ਤੇ ਉਹਨਾਂ ਨੇ 8 ਲੱਖ ਰੁਪਈਏ 'ਚ ਉਸ ਕਿਸਾਨ ਦੀ ਜਿਹੜੀ ਹੈਗੀ ਆ ਕਿਡਨੀ ਖਰੀਦੀ ਹੈਗੀ ਆ, ਤੇ ਉਹਦੇ 'ਚ 6 ਜਾਣਿਆਂ ਦੀ ਗ੍ਰਿਫਤਾਰੀ ਹੋਈ ਹੈ। ਤੇ ਜਿਹੜਾ ਇਹ ਕਿਸਾਨ ਹੈ, ਇਹਦੀ ਉਮਰ ਤੁਹਾਨੂੰ ਮੈਂ ਦੱਸਾਂਗਾ ਤੁਹਾਨੂੰ ਬਹੁਤ ਹੈਰਾਨੀ ਹੋਊਗੀ। ਸਿਰਫ 29 ਸਾਲ ਜੀ, ਦਾ ਹੈਗਾ, ਤੇ ਰੋਸ਼ਨ ਕੁੜੇ ਇਹਨਾਂ ਜੀ, ਦਾ ਨਾਂ ਹੈ। ਤੇ ਸਿਰਫ 29 ਸਾਲ ਦਾ ਮਹਾਰਾਸ਼ਟਰ ਦਾ ਇਹ ਕਿਸਾਨ, ਚੰਦਰਪੁਰ ਜ਼ਿਲ੍ਹੇ ਦਾ, ਉਹ ਹੂੰ, 50,000 ਰੁਪਏ ਦੇ ਕਰਜ਼ ਨੂੰ ਲੈ ਕੇ ਉਹਦੀ ਕਿਡਨੀ ਕੱਢ ਲਏਗੀ, ਤਾਂ ਤੁਸੀਂ ਆਪ ਸੋਚ ਕੇ ਦੇਖੋ ਕਿ ਕਿੰਨੇ ਮਾੜੇ ਹਾਲਾਤ ਨੇ। ਗਰੀਬ ਇਲਾਕਿਆਂ 'ਚ ਇਸ ਕਿਸਮ ਦੇ ਅਕਸਰ ਦੇਖਣ ਨੂੰ ਮਿਲਦੇ ਹੈਗੇ ਆ। ਆਪਾਂ ਮਹਿਲਾਵਾਂ ਦੇ ਮਾਮਲੇ 'ਚ ਵੀ ਦੇਖਦੇ ਨੇ, ਜਿਵੇਂ ਜਿਹੜਾ ਇਹ ਲੋਅਰ ਜਿਹੜਾ ਪਾਰਟ ਹੈ, ਲੋਅਰ ਸੈਂਟਰਲ ਇੰਡੀਆ ਜਿਹੜਾ ਹੈਗਾ, ਉਹਦੇ 'ਚ ਆਪਾਂ ਨੂੰ ਪਤਾ ਹੀ ਹੈ ਕਿ ਕਿਵੇਂ ਮਜ਼ਦੂਰ ਮਹਿਲਾਵਾਂ ਨਾਲ ਵੀ ਜ਼ਿਆਦਤੀਆਂ ਹੁੰਦੀਆਂ ਨੇ। ਉਹਨਾਂ ਬਿਲਕੁਲ। ਨੂੰ ਵੀ ਆਪਣੀ ਅੱਖਾਂ ਤੱਕ ਡੋਨੇਟ ਕਰਨੀਆਂ ਪੈ ਜਾਂਦੀਆਂ ਨੇ। ਤੇ ਕਈ ਹੂੰ, ਥਾਵਾਂ ਤੇ ਆਪਾਂ ਨੂੰ ਪਤਾ ਕਿ ਉਹਨਾਂ ਨੂੰ ਮਾਹਵਾਰੀ ਨਾ ਆਵੇ, ਉਹਨਾਂ ਨੂੰ ਜੋ ਪੀਰੀਅਡਸ ਨਾ ਆਉਣ, ਇਸ ਕਰਕੇ ਉਹਨਾਂ ਦੀ ਬੱਚਾਦਾਨੀ ਤੱਕ ਕੱਢ ਦਿੱਤੀ ਜਾਂਦੀ ਹੈ। ਐਡੇ ਇਸ ਕਿਸਮ ਦੇ ਜਿਹੜੇ ਕੇਸ ਹੈਗੇ ਆ, ਉਹ ਆਪਾਂ ਨੂੰ ਇਸ ਮੁਲਕ 'ਚ ਹੁੰਦੇ ਹੋਏ ਦਿਖਦੇ ਨੇ। ਤਾਂ ਖਾਸਾ ਆਪਾਂ ਕਹਿ ਲਈਏ ਕਿ ਬੜਾ ਅਜੀਬ ਲੱਗ ਰਿਹਾ ਹੈਗਾ। ਕਲਕੱਤੇ 'ਚ ਉਹ ਕੰਬੋਡੀਆ ਦਾ ਨਾਗਰਿਕ ਆਇਆ ਸੀਗਾ, ਤੇ ਉੱਥੇ ਕਲਕੱਤੇ ਦੇ ਇੱਕ ਪ੍ਰਾਈਵੇਟ ਡਾਕਟਰ ਨੇ ਉਹਦੀ ਕਿਸਾਨ ਦੀ ਜਿਹੜੀ ਕਿਡਨੀ ਹੈਗੀ ਆ, ਉਹ ਉਸਨੂੰ ਚੜ੍ਹਾ ਦਿੱਤੀ, ਤੇ ਉਹਨੂੰ ਕਰਜ਼ ਤੋਂ ਮੁਕਤ ਕੀਤਾ ਗਿਆ। ਤਾਂ ਮਤਲਬ ਐਡਾ ਭੈੜਾ ਜਿਹੜਾ ਸਿਸਟਮ ਹੈ ਇਹਨਾਂ ਸ਼ਾਹੂਕਾਰਾਂ ਦਾ, ਉਹ ਚੱਲ ਰਿਹਾ ਹੈਗਾ। ਮੈਂ ਤਾਂ ਕਈ ਵਾਰ ਦੇਖਦਾ ਗਾ, ਇਸਨੂੰ ਮਾਈਕਰੋ ਫਾਈਨੈਂਸ ਕਹਿੰਦੇ ਆ ਗੁਰਪ੍ਰੀਤ ਜੀ। ਇਹਦੀ ਕੋਈ ਵੀ ਜੀ, ਬੇਸਿਕਲੀ ਕਾਗਜ਼ ਪੱਤਰ ਇਹ ਲੈਂਦੇ ਨਹੀਂ। ਮਜ਼ਦੂਰਾਂ ਨੂੰ ਹੂੰ, ਜਿਵੇਂ ਜੀ, ਇਹ
10-10% ਡੇਲੀ 10-10% ਦੇ ਵਿਆਜ ਤੇ ਪੈਸੇ ਦਿੰਦੇ ਨੇ। ਮੈਂ ਮਤਲਬ ਜਦੋਂ ਮੰਡੀਆਂ 'ਚ ਜਾਂਦਾ ਹੈਗਾ, ਜਿਹੜੇ ਇਹ ਫਰੂਟ ਸੈਲਰ ਹੁੰਦੇ ਨੇ ਜਾਂ ਰਿਕਸ਼ਾ ਚਾਲਕ ਹੁੰਦੇ ਨੇ, ਜਿਵੇਂ ਜਿਹੜੇ ਫਲਾਂ ਸਬਜ਼ੀਆਂ ਦਾ ਕੰਮ ਕਰਦੇ ਨੇ ਵਿਚਾਰੇ ਮਜ਼ਦੂਰ, ਜੇ ਉਹ ਤੁਹਾਡੇ ਤੋਂ ₹5000 ਲੈਣਗੇ ਤਾਂ ਜਿਹੜਾ ਉਹ 5000 ਦੇਣ ਵਾਲਾ ਹੁੰਦਾ ਗਾ, ਉਹ ਇਹ ਕਹਿੰਦਾ ਗਾ ਮੈਨੂੰ ਸ਼ਾਮ ਤੱਕ ₹6000 ਚਾਹੀਦਾ ਇਹਦੇ ਬਦਲ 'ਚ। ਤਾਂ ਜੇ ਤੁਸੀਂ ਜੀ, ਉਹਦਾ ਕੈਲਕੂਲੇਟ ਕਰੋਗੇ, ਜਿਹੜਾ ਇੰਟਰਸਟ ਹੈ ਉਹ 20% 25% 20 ਜਿਵੇਂ 6000 ਚਾਹੀਦਾ ਹੈਗਾ ਤਾਂ 20% ਹੋ ਗਿਆ। 20% ਜੀ, ਡੇਲੀ ਦੇ ਹਿਸਾਬ ਨਾਲ ਮਤਲਬ ਐਡਾ ਕਰਜ਼ ਹੋ ਗਿਆ। ਤਾਂ ਇਸ ਤੋਂ ਇਲਾਵਾ ਜੀ। ਜੇ ਕਿਸੇ ਰਿਕਸ਼ਾ ਪੁਲਰ ਨੇ ਜੇ ਰਿਕਸ਼ਾ ਖਰੀਦਣੀ ਹੈਗੀ ਆ, ਜੇ ਉਹਨੇ ₹50000 ਦਾ ਕਰਜ਼ ਲੈ ਲਿਆ ਤਾਂ ਉਹਨੂੰ ਇਹ ਕਹਿੰਦੇ ਨੇ ਕਿ ਅਸੀਂ ਮਹੀਨੇ ਦਾ ਤੇਰੇ ਤੋਂ 10% ਵਸੂਲਾਂਗੇ। ਤੇ ਮਤਲਬ ਹੂੰ, ₹5000 ਦਾ ਵਿਆਜ ਹਰ ਮਹੀਨੇ ਉਹਨੂੰ ਦੇਣਾ ਪੈਂਦਾ ਗਾ, ਜਦੋਂ ਤੱਕ ਉਤਰ ਨਹੀਂ ਜਾਂਦਾ। ਕਈ ਵਾਰ ਜੇ ਕੋਈ ਰਿਕਸ਼ਾ ਪੁਲਰ ਫਸ ਗਿਆ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਉਹ ਕਿੰਨੇ ਭੈੜੇ ਜਾਲ 'ਚ ਫਸ ਜਾਂਦਾ। ਜਿਹੜੇ ਸੈਂਟਰਲ ਇੰਡੀਆ ਜਾਂ ਫਿਰ ਹੋਰ ਥੱਲੇ ਜਿਹੜੇ ਹੈਗੇ ਆ, ਕਿਸਾਨਾਂ ਨਾਲ ਵੀ ਇਹੀ ਹੁੰਦਾ ਵਾ। ਮਤਲਬ ਕਿਸਾਨਾਂ ਨਾਲ ਇੱਥੇ ਪੰਜਾਬ ਹਰਿਆਣੇ 'ਚ ਵੀ ਇਹੀ ਹੁੰਦਾ ਸੀਗਾ, ਪਰ ਆਜ਼ਾਦੀ ਤੋਂ ਪਹਿਲਾਂ ਜਿਹੜੀ ਯੂਨੀਨਿਸਟ ਪਾਰਟੀ ਸੀਗੀ, ਉਹ ਸਾਹੂਕਾਰਾ ਪੰਜੀਕਰਨ ਐਕਟ ਵੀ ਲੈ ਕੇ ਆਈ। ਤੇ ਆਪਾਂ ਨੂੰ ਪਤਾ ਕਿ ਜਦੋਂ ਚੌਧਰੀ ਛੋਟੂ ਰਾਮ ਹੋਰੀ ਹੁੰਦੇ ਸੀ, ਕਿਤੇ ਹੋਰ ਖਿਜ਼ਰ ਹਯਾਤ ਟਿਵਾਣਾ ਹੋਰੀ ਹੁੰਦੇ ਸੀ, ਸਿਕੰਦਰ ਹਯਾਤ ਖਾਨ ਹੋਰੀ ਹੁੰਦੇ ਸੀ, ਉਹਨਾਂ ਜੀ, ਨੇ ਮਤਲਬ ਸਾਹੂਕਾਰਾਂ ਦੀਆਂ ਜਿਹੜੀਆਂ ਬਹੀਆਂ ਸੀਗੀਆਂ, ਬਹੀ ਹੁੰਦੀ ਸੀ, ਉਹ ਵੀ ਜੀ, ਸਾੜੀਆਂ ਸੀਗੀਆਂ। ਤੇ ਮਤਲਬ ਉਹ ਇੱਕ ਪੰਜਾਬ ਹਰਿਆਣਾ ਦਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ 20ਵੀਂ ਸਦੀ ਦੇ ਸ਼ੁਰੂਆਤ ਦੇ ਦਹਾਕੇ ਸੀ, ਉਹਨਾਂ 'ਚ ਸਾਹੂਕਾਰਾਂ ਦੇ ਕਰਜ਼ ਤੋਂ ਮੁਕਤ ਹੋ ਗਿਆ ਸੀਗਾ। ਪਰ ਹੁਣ ਵੀ ਪੇਂਡੂ ਇਲਾਕਿਆਂ 'ਚ ਆਪਾਂ ਦੇਖਦੇ ਹੈਗੇ ਆ ਕਿ ਹੁਣ ਵੀ ਜਿਹੜੇ ਵਿਆਜੂ ਕਿਸਮ ਦੇ ਬੰਦੇ ਹੁੰਦੇ, ਜਿਨ੍ਹਾਂ ਨੇ ਵਿਆਜ ਖਾਣਾ ਹੁੰਦਾ ਗਾ, ਉਸ ਕਿਸਮ ਦੇ ਐਕਟਿਵ ਰਹਿੰਦੇ ਨੇ। ਤੇ ਉਹਦੇ 'ਚ ਪੰਜਾਬ ਹਰਿਆਣੇ 'ਚ ਜ਼ਿਆਦਾ ਤਾਂ ਮਤਲਬ ਕਿਸਾਨਾਂ ਦੀ ਜਿਹੜੀ ਉਪਜਾਊ ਜ਼ਮੀਨ ਹੈ, ਉਹਦੇ ਤੇ ਨਜ਼ਰ ਰਹਿੰਦੀ ਹੈ ਇਸ ਕਿਸਮ ਦੇ ਭੇੜੀਆਂ ਦੀ। ਪਰ ਜੀ। ਉੱਥੇ ਮਹਾਰਾਸ਼ਟਰ 'ਚ ਇਹ ਜ਼ਿਆਦਾ ਸੀਰੀਅਸ ਹੈ ਕਿ ਕਿਡਨੀ ਲੈ ਗਏ ਉਹ ₹50000 ਦੇ ਪਿੱਛੇ। ਜੀ, ਖਾਸੀ ਸੀਰੀਅਸ ਗੱਲ ਹੈ ਇਹ। ਇਸ ਤੋਂ ਅੱਗੇ ਹੂੰ। ਜੇਕਰ ਚੱਲੀਏ ਤਾਂ ਹਰਿਆਣਾ ਵਿਧਾਨ ਸਭਾ ਦਾ ਵਿੰਟਰ ਸੈਸ਼ਨ ਚੱਲ ਰਿਹਾ। ਵੈਸੇ ਤਾਂ ਇਹ ਹਾਸੋਹੀਣਾ ਹੀ ਹੈ ਵੀ ਪੰਜਾਬ ਤੋਂ ਇਹਨਾਂ ਨੇ ਇਹ ਚੀਜ਼ ਸਿੱਖ ਲਈ ਹੈ ਵੀ ਕਿੱਦਾਂ ਆਪਾਂ ਸੈਸ਼ਨ ਰੱਖਣਾ ਹੈ ਤੇ ਵਿਚਾਲੇ 2 ਛੁੱਟੀਆਂ ਨੇ, ਮੁੜ ਕੇ 1 ਦਿਨ ਫੇਰ ਬੈਠਾਂਗੇ ਤੇ ਬਸ ਬਾਕੀ ਕੰਮ ਠੱਪ ਕਰ ਦੇਣਾ। ਕੀ ਕੁਝ ਹੋਊਗਾ ਜੀ ਇਸ ਵਿੰਟਰ ਸੈਸ਼ਨ 'ਚ? ਬਸ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਵਾਲਾ ਹੀ ਕੰਮ ਹੈ। ਬਿਲਕੁਲ, ਤੁਸੀਂ ਸਹੀ ਕਿਹਾ ਹੈਗਾ। ਖਬਰ ਇਹੀ ਹੈ ਜਿਹੜੀ ਤੁਸੀਂ ਦੱਸਤੀ, ਬਾਕੀ ਮੈਂ ਤਾਂ ਹੂੰ, ਐਕਸਪਲੇਨੇਸ਼ਨ ਹੀ ਦਵਾਂਗਾ। ਖਬਰ ਇਹੀ ਹੈ ਜੀ, ਕਿ ਇਹਨਾਂ ਜੀ, ਨੇ ਪੰਜਾਬ ਤੋਂ ਸਿੱਖ ਲਿਆ ਗਾ, ਹਰਿਆਣੇ ਵਾਲਿਆਂ ਨੇ ਵੀ। ਤੇ ਹੁਣ 2 ਦਿਨ ਬੈਠਣਗੇ, ਫਿਰ 2 ਛੁੱਟੀਆਂ, ਫਿਰ 1 ਦਿਨ ਹੋਰ ਬਹਿ ਜਾਣਗੇ ਤੇ ਕਹਿਣਗੇ ਕਿ 5 ਦਿਨ ਦਾ ਸਾਡਾ ਵਿੰਟਰ ਸੈਸ਼ਨ ਹੋ ਗਿਆ। ਵਿੰਟਰ ਮਤਲਬ ਸੈਸ਼ਨ ਹੋ ਗਿਆ। ਡੈਮੋਕ੍ਰੇਸੀ ਦਾ ਕਿੱਡਾ ਮਜ਼ਾਕ ਇਹ ਬਣਾਇਆ ਜਾ ਰਿਹਾ ਹੈਗਾ। ਹੋਣਾ ਕੁਛ ਹੂੰ, ਨਹੀਂ, ਉਹਦੇ 'ਚ ਇੱਕ ਵਾਰ ਰੌਲਾ ਪਾ ਲੈਣਗੇ, ਇੱਕ ਵਾਰ ਜਿਹੜੇ ਵਿਧਾਇਕ ਹੈਗੇ ਆ ਆਪਣੇ ਏਰੀਆ ਦੇ 2-4 ਪਾਣੀ, ਸੜਕਾਂ ਦੀਆਂ ਗੱਲਾਂ ਕਰ ਲੈਣਗੇ, ਤੇ ਹੋਰ ਜਿਹੜੀਆਂ ਮਤਲਬ ਇੰਪੋਰਟੈਂਟ ਇਸ਼ੂਜ਼ ਹੁੰਦੇ ਨੇ, ਉਹਨਾਂ ਬਾਰੇ ਕੋਈ ਗੱਲ ਨਹੀਂ ਹੋਊਗੀ। ਜੇ ਕੋਈ ਵਿਧਾਇਕ ਮਾੜੀ-ਮੋਟੀ ਕੋਸ਼ਿਸ਼ ਕਰੂਗਾ ਤੇ ਉਹਦਾ ਫਿਰ ਮਾਈਕ ਬੰਦ ਕਰ ਦਿੱਤਾ ਜਾਊਗਾ, ਰੌਲਾ ਪਾ ਦਿੱਤਾ ਇਹ ਜਾਊਗਾ। ਅੱਜ ਇੱਕ ਹਰਿਆਣੇ ਦੇ ਵਿਧਾਇਕ ਨੇ ਕੋਸ਼ਿਸ਼ ਕੀਤੀ ਸੀਗੀ। ਇੱਕ ਜੀ, ਜਿਹੜਾ ਸਾਡੇ ਹਰਿਆਣੇ 'ਚ ਸਰਕਾਰੀ ਨੌਕਰੀਆਂ 'ਚ ਬਾਹਰ ਦੇ ਬੰਦਿਆਂ ਨੂੰ ਭਰਿਆ ਜਾ ਰਿਹਾ ਗਾ, ਉਹਦੇ ਬਾਰੇ ਜੀ, ਉਹ ਗੱਲ ਸ਼ੁਰੂ ਹੀ ਕਰ ਰਿਹਾ ਸੀਗਾ, ਉਹਦਾ ਮਾਈਕ ਆਫ ਕਰ ਦਿੱਤਾ ਗਿਆ। ਅੱਜ ਦੇ ਟਾਈਮ ਹੂੰ, ਹਰਿਆਣੇ ਦੇ ਨੌਜਵਾਨ ਸਭ ਤੋਂ ਜ਼ਿਆਦਾ ਐਜੀਟੇਟਡ ਉਸੇ ਗੱਲ ਤੇ ਹੈਗੇ ਆ ਕਿ ਬਾਹਰ ਦੇ ਬੰਦਿਆਂ ਨੂੰ ਹੂੰ, ਇੱਥੇ ਨੌਕਰੀਆਂ, ਈਵਨ ਜਿਹੜਾ ਸਾਡਾ ਜਿਵੇਂ ਪੰਜਾਬ 'ਚ ਨੌਕਰੀਆਂ ਦਾ ਬੋਰਡ ਹੁੰਦਾ ਗਾ, ਇਵੇਂ ਸਾਡੇ ਐਚਪੀਐਸਸੀ ਹਰਿਆਣਾ ਜਿਹੜਾ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਹੈਗਾ, ਉਹਦੇ 'ਚ ਉਹਦਾ ਜਿਹੜਾ ਚੇਅਰਮੈਨ ਉਹ ਵੀ ਬਾਹਰ ਦਾ ਗਾ, ਤੇ ਬਾਹਰ ਦੇ ਬੰਦਿਆਂ ਨੂੰ ਜੀ, ਭਰੀ ਜਾ ਰਹੇ ਨੇ ਨੌਕਰੀਆਂ ਤੇ ਉਹਦਾ ਹੂੰ, ਉਹ ਵਿਧਾਇਕ ਵਿਚਾਰਾ ਜਦੋਂ ਗੱਲ ਰੱਖ ਰਿਹਾ ਸੀ, ਉਹਦੀ ਆਵਾਜ਼ ਹੀ ਕੱਟਤੀ। ਤਾਂ ਇਹ ਮਤਲਬ ਹੈਗੇ ਜੀ, ਆ। ਤੁਸੀਂ ਸਹੀ ਕਿਹਾ ਕਿ ਇਹ ਮਜ਼ਾਕ ਹੀ ਚੱਲੂਗਾ। ਤੇ ਬਾਕੀ ਇਹਨਾਂ ਨੇ 5-7 ਵਿਧੇਇਕ ਨੇ ਉਹ ਪਾਸ ਕਰ ਲੈਣੇ ਨੇ ਬਿੱਲ ਆਪਣੇ, ਉਹਨਾਂ ਤੇ ਕੋਈ ਗੱਲ-ਗੁਲ ਤਾਂ ਹੋਣੀ ਨਹੀਂ। ਬਾਕੀ ਤਾਂ ਹੂੰ। ਮ੍ਰਿਤਕਾਂ ਜਿਹੜੇ ਕੋਈ ਇੱਕ ਅੱਧਾ ਸਾਬਕਾ ਵਿਧਾਇਕ ਵਗੈਰਾ ਜਿਹਦੀ ਡੈਥ-ਡੂਥ ਹੋ ਗਈ, ਉਹਨੂੰ ਸ਼ਰਧਾਂਜਲੀ ਦੇ ਕੇ ਫਿਰ ਇਹ ਭੋਗ ਪਾ ਦੇਣਗੇ ਵਿੰਟਰ ਸੈਸ਼ਨ ਦਾ। ਜੇ ਇਸ ਤੇ ਕੋਈ ਕਹਿ ਲਈਏ ਵੀ ਲਿਖਤੀ ਰੂਪ ਚ ਨਾ ਡਿਸਾਈਡ ਹੋਇਆ ਹੋਵੇ ਵੀ ਭਾਈ ਤੁਸੀਂ ਵਿੰਟਰ ਸੈਸ਼ਨ ਕਰਨਾ ਹੈ, ਮੌਨਸੂਨ ਸੈਸ਼ਨ ਕਰਨਾ ਹੈ, ਤਾਂ ਫਿਰ ਤਾਂ ਹਾਂ, ਇਹ ਸ਼ਾਇਦ ਇਹ ਵੀ ਨਾ ਕਰਨ। ਇਹ ਇਹ ਵੀ ਨਾ ਤਾਂ ਕਰਨ। ਕਿਆ ਕਰ ਹਾਂ, ਬਿਲਕੁਲ। ਤੇ ਇਹਦੇ ਵਿੱਚ ਮੈਨੂੰ ਜਾਪਦਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਮਾਈਕ ਪੈਂਦੀ ਸੱਟੇ ਬੰਦ ਕਰ ਦਿੰਦੇ ਨੇ। ਇਹ ਐਂ ਲੱਗਦਾ ਵੀ ਸਭ ਤੋਂ ਜ਼ਿਆਦਾ ਲੋਕਤੰਤਰ ਦਾ ਘਾਣ ਤਾਂ ਫਿਰ ਹੁੰਦਾ ਹੀ ਉਸ ਲੋਕਤੰਤਰ ਦੇ ਮੰਦਰ ਜਿਹਨੂੰ ਇਹ ਕਹਿੰਦੇ ਨੇ ਉਹਦੇ ਅੰਦਰ ਹੈ। ਵੀ ਭਾਈ ਜਿਹੜਾ ਹਾਂ, ਇੰਨੇ ਲੋਕਾਂ ਦਾ ਮਤ ਲੈ ਕੇ ਆਇਆ, ਤੁਸੀਂ ਉਹਨੂੰ 2 ਮਿੰਟ ਵੀ ਬੋਲਣ ਨਹੀਂ ਦਿੰਦੇ। ਆਪਣੀ ਗੱਲ ਉਹ ਬੋਲ ਹੀ ਨਹੀਂ ਸਕਦਾ ਜੇਕਰ ਉਹ ਤੁਹਾਨੂੰ ਸੂਟ ਨਹੀਂ ਕਰਦੀ। ਇਹ ਤਾਂ ਫਿਰ ਜਦੋਂ ਉਹ ਆਪਣੇ ਲੋਕਾਂ 'ਚ ਜਾਊਗਾ, ਉਹ ਕਹੂਗਾ ਮੈਨੂੰ ਬੋਲਣ ਨਹੀਂ ਦਿੰਦੇ, ਤੇ ਜਿਹੜੇ ਉਹ ਲੋਕ ਉਹਨੂੰ ਵੋਟਾਂ ਪਾਉਂਦੇ ਨੇ ਉਹ ਕਹਿਣਗੇ ਵੀ ਭਾਈ ਅਸੀਂ ਤਾਂ ਤੈਨੂੰ ਵੋਟ ਇਸ ਕਰਕੇ ਪਾਈ ਹੈ ਵੀ ਤੂੰ ਉੱਥੇ ਜਾ ਕੇ
ਬੋਲੇਗਾ, ਜੇ ਤੈਨੂੰ ਉੱਥੇ ਨਹੀਂ ਬੋਲਣ ਦਿੰਦੇ ਫਿਰ ਅਸੀਂ ਕਿੱਥੇ ਜਾਈਏ। ਇਹ ਆਲ ਓਵਰ ਕਹਿ ਲਈਏ ਵੀ ਡੈਮੋਕ੍ਰੇਸੀ ਨੂੰ ਅਸਿੱਧੇ ਤਰੀਕੇ ਦੇ ਨਾਲ ਐ ਮਾਰਿਆ ਜਾ ਰਿਹਾ ਹੈ। ਅਸੀਂ ਰਾਤੀ ਵੀ ਬਿਲਕੁਲ ਦੇਖਿਆ ਇਲੈਕਸ਼ਨਸ ਨੂੰ ਜਦੋਂ ਕਵਰ ਕਰ ਰਹੇ ਸੀ, ਚਲੋ ਗੱਲ ਆਪਣੇ ਡੈਮੋਕ੍ਰੇਸੀ ਵਾਲੇ ਪਾਥ ਦੇ ਨਾਲ ਹੀ ਜੁੜਦੀ ਹੈ ਵੀ ਭਾਈ ਕਿਸ ਤਰੀਕੇ ਦੇ ਨਾਲ ਜਿਹੜੇ ਕੈਂਡੀਡੇਟ 25-25 ਵੋਟਾਂ ਤੇ ਵੀ ਜਿੱਤ ਕੇ ਗਏ ਹੋਏ ਨੇ ਉਹਨਾਂ ਨੂੰ ਸਰਟੀਫਿਕੇਟ ਦੇਣ ਤੋਂ ਮਨਾ ਕਰ ਰਹੇ ਨੇ ਤੇ 25 ਹੂੰ ਵੋਟਾਂ ਤੇ ਹਾਰੇ ਹੋਏ ਵਿਅਕਤੀਆਂ ਨੂੰ ਸਰਟੀਫਿਕੇਟ ਦੇ ਕੇ ਘਰੇ ਭੇਜ ਰਹੇ ਨੇ। ਉੱਥੇ ਉਹ ਕੁਝ ਹੁੰਦਾ ਹੈ ਇਸ ਦੇਸ਼ ਦੇ ਵਿੱਚ, ਲੋਕਤੰਤਰ ਕਹਿਣ ਦਾ ਹੀ ਚੀਜ਼ ਹੁੰਦੀ ਹੈ ਪਰ ਲੋਕਤੰਤਰ ਨਜ਼ਰ ਕਿਤੇ ਨਹੀਂ ਆਉਂਦਾ, ਇਹ ਤਾਂ ਆਪਾਂ ਦੇਖਦੇ ਹਾਂ ਜੀ। ਇਸ ਜੀ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਡੀਸੀ ਦਫ਼ਤਰਾਂ ਤੇ ਧਰਨਾ ਦਿੱਤਾ ਗਿਆ ਹੈ ਜੀ। ਇਹ ਸੁਣਵਾਈ ਨਹੀਂ ਹੋਈ ਤਾਂ ਕਹਿੰਦੇ ਵੀ ਰੇਲਾਂ ਵੀ ਰੋਕਾਂਗੇ। ਬਿਜਲੀ ਸੋਧ ਬਿੱਲ ਜਿਹੜਾ 2025 ਹੈ ਉਹਨੂੰ ਲੈ ਕੇ ਗੱਲਬਾਤ ਹੈ। ਵੈਸੇ ਇਹਦੇ ਚ ਖਾਸ ਗੱਲ ਇਹ ਹੈ ਵੀ ਇਹ ਪਹਿਲਾਂ ਉਸ ਸਮੇਂ ਵੀ ਕਿਸਾਨ ਅੰਦੋਲਨ ਸਮੇਂ ਵੀ ਇਹ ਬਿੱਲ ਦੀ ਚਰਚਾ ਸੀਗੀ, ਪਰ ਉਦੋਂ ਕਿਉਂ ਨਹੀਂ ਇਹ ਸਿਰੇ ਲੱਗੀ ਗੱਲ। ਦੇਖੋ, ਉਦੋਂ ਤਾਂ ਸਰਕਾਰ ਨੇ ਤਾਂ ਉਹ ਵਾਅਦਾ ਕਰ ਦਿੱਤਾ ਸੀਗਾ ਕਿ ਅਸੀਂ ਬਿਜਲੀ ਸੋਧ ਬਿੱਲ ਉਸ ਟਾਈਮ ਨਹੀਂ ਲੈ ਕੇ ਆਵਾਂਗੇ, ਤੇ ਉਸ ਅੰਦੋਲਨ ਨੂੰ ਵੀ 5 ਸਾਲ ਹੋ ਗਏ ਹੈਗੇ ਆ, ਇਹ ਵੀ ਯਾਦ ਰੱਖਿਓ ਜੇ। ਤੇ ਹੁਣ ਇਹ ਦੁਬਾਰੇ 2025 ਚ ਲੈ ਕੇ ਆਏ ਨੇ ਬਿਜਲੀ ਸੋਧ ਬਿੱਲ। ਉਹਦਾ ਫਿਰ ਜੀ ਕਿਸਾਨਾਂ ਨੇ ਦੁਬਾਰੇ ਉਹਦਾ ਵਿਰੋਧਤਾ ਕੀਤਾ, ਪ੍ਰੀਪੇਡ ਮੀਟਰ ਨਹੀਂ ਲੱਗਣ ਦਿਆਂਗੇ, ਇਹ ਗੱਲ ਵੀ ਆਖੀ ਜਾ ਰਹੀ ਹੈ। ਤੇ ਇਹ ਵੀ ਆਖੀ ਜਾ ਰਹੀ ਹੈ ਕਿ ਪਿਛਲੇ 16 ਦਿਨਾਂ ਤੋਂ ਅਸੀਂ ਇਸ ਬਾਰੇ ਚਿਤਾ ਰਹੇ ਹਾਂ, ਬਾਰ-ਬਾਰ ਕਹਿ ਰਹੇ ਹਾਂ, ਪਰ ਸਾਡੀ ਨਹੀਂ ਸੁਣੀ ਜਾ ਰਹੀ। ਜੇ ਸਾਡੀ ਨਹੀਂ ਸੁਣੀ ਗਈ ਤਾਂ ਫਿਰ ਅਸੀਂ ਜੀ ਜਿਹੜਾ ਵੱਡਾ ਮੋਰਚਾ ਖੋਲਾਂਗੇ। ਅੱਜ ਜਿਹੜੀ ਕਿਸਾਨ ਮਜ਼ਦੂਰ ਮੋਰਚਾ ਹੈ, ਉਹਨੇ ਅੱਜ ਡੀਸੀ ਦਫ਼ਤਰਾਂ ਦੇ ਬਾਹਰ ਅੰਦੋਲਨ ਕੀਤਾ ਸੀਗਾ, ਧਰਨਾ ਦਿੱਤਾ ਸੀਗਾ। ਤੇ ਦੱਸਿਆ ਜਾ ਰਿਹਾ ਹੈਗਾ ਕਿ ਹਜੇ ਤੱਕ ਜਿਹੜੀ ਫਸਲਾਂ ਦੇ ਮੁਆਵਜ਼ੇ ਮਿਲਣੇ ਸੀਗੇ ਪੰਜਾਬ ਸਰਕਾਰ ਵੱਲੋਂ, ਸਰਕਾਰਾਂ ਵੱਲੋਂ ਹੜ੍ਹਾਂ ਦੇ, ਉਹ ਵੀ ਨਹੀਂ ਮਿਲੇ ਹੈਗੇ। ਉਹਦੇ ਬਾਰੇ ਵੀ ਗੱਲ ਆਖੀ ਗਈ ਹੈਗੀ ਆ। ਤੇ ਦੇਖਦੇ ਹਾਂ ਕਿ ਅੰਦੋਲਨ ਕਿਵੇਂ ਤੇਜ਼ ਕਰਨਗੇ ਕਿਸਾਨ। ਪਰ ਅੱਜ ਪੈਨ ਪੰਜਾਬ ਆਪਾਂ ਨੂੰ ਡੀਸੀ ਦਫ਼ਤਰਾਂ ਦੇ ਬਾਹਰ ਕਿਸਾਨਾਂ ਦਾ ਇਕੱਠ ਦੇਖਣ ਨੂੰ ਮਿਲਿਆ। ਜੀ। ਉਧਰ ਚੰਡੀਗੜ੍ਹ ਦੇ ਵਿੱਚ ਹੋਏ ਹੱਤਿਆਕਾਂਡ ਮਾਮਲੇ ਦੇ ਵਿੱਚ 5 ਸ਼ੂਟਰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਜੀ। ਇਹ ਕਿਹੜਾ ਇਹ ਪੈਰੀ ਦੇ ਕਤਲ ਵਾਲੇ ਮਾਮਲੇ ਦੇ ਨੇ? ਹਾਂ, ਹਾਂ, ਇਹ 2, ਇੱਕ ਤਾਂ ਇੰਦਰਪ੍ਰੀਤ ਪੈਰੀ ਵਾਲਾ ਮਾਮਲਾ ਹੈ, ਇੱਕ ਪੰਚਕੂਲਾ 'ਚ ਹਰਿਆਣੇ ਦਾ ਇੱਕ ਭਲਵਾਨ ਵੀ ਮਾਰਿਆ ਸੀਗਾ, ਜਿਹਨੂੰ ਸ਼ਾਇਦ ਸੋਨੂ ਨੋਲਟਾ ਉਹਦਾ ਨਾਂ ਸੀਗਾ। ਹਾਂ, ਸੋਨੂ ਨੋਲਟਾ ਹੀ ਨਾਂ ਸੀ। ਤੇ ਉਹਦੇ ਮਾਮਲੇ 'ਚ ਤੇ ਜਿਹੜੇ ਗ੍ਰਿਫਤਾਰ ਕੀਤੇ ਗਏ ਸ਼ੂਟਰ ਹੈਗੇ, ਇਹਦੇ 'ਚ ਅੰਕੁਸ਼, ਪਿਊਸ਼ ਪਪਲਾਣੀ, ਕੁੰਵਰਵੀਰ, ਲਵਪ੍ਰੀਤ ਅਤੇ ਕਪਿਲ ਖੱਤਰੀ, ਇਹ ਜਿਹੜੇ ਸ਼ੂਟਰ ਹੈਗੇ ਆ, ਇਹ ਗ੍ਰਿਫਤਾਰ ਕੀਤੇ ਗਏ। ਤਾਂ ਇਹ ਲਾਰੈਂਸ ਬਿਸ਼ਨੋਈ ਵਾਸਤੇ ਕੰਮ ਕਰਦੇ ਨੇ, ਤੇ ਆਰਜੂ ਬਿਸ਼ਨੋਈ ਨਾਲ ਵੀ ਜੁੜੇ ਹੋਏ ਨੇ। ਹੈਰੀ ਬੌਕਸਰ, ਲਾਰੈਂਸ ਬਿਸ਼ਨੋਈ, ਆਰਜੂ ਬਿਸ਼ਨੋਈ, ਇਹਨਾਂ ਨਾਲ ਜੁੜੇ ਹੋਏ ਨੇ, ਤੇ 4 ਪਿਸਟਲ ਇਹਨਾਂ ਤੋਂ ਬਰਾਮਦ ਹੋਏ ਨੇ। ਜੀ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਜੇਕਰ ਆਪਾਂ ਦੇਖੀਏ ਤਾਂ ਕੀ ਲੱਗਦਾ ਹੈ 2027 ਦੀ ਸਥਿਤੀ ਇੱਥੋਂ ਸਾਫ਼ ਹੁੰਦੀ ਹੈ ਜੇਕਰ ਇਹਨੂੰ ਫ੍ਰੀ ਐਂਡ ਫੇਅਰ ਰਿਜ਼ਲਟ ਮੰਨੀਏ ਤਾਂ? ਦੇਖੋ, ਇਹਦਾ ਐਨਾਲਿਸਿਸ ਵੀ ਜ਼ਰੂਰੀ ਹੈਗਾ। ਜਿਹੜੀ ਪੰਚਾਇਤ ਚੋਣਾਂ ਹੋਈਆਂ ਨੇ, ਪਰ ਕੱਲ ਹੂੰ ਜਦੋਂ ਇੱਕ ਲੁਧਿਆਣੇ 'ਚ ਬੜਾ ਤਾਂਡਵ ਦੇਖਣ ਨੂੰ ਮਿਲਿਆ ਕਿ ਇੱਕ ਜਿੱਤ ਦਾ ਮਾਰਚ ਕੱਢ ਰਹੇ ਸੀ, ਕਿ ਉਦੋਂ ਫਿਰ ਫਾਇਰਿੰਗ ਹੋਈ, ਤਾਂ ਉਹਦੇ 'ਚ 15 ਤੋਂ ਵੱਧ ਗੋਲੀਆਂ ਚੱਲੀਆਂ, ਤੇ ਬਥੇਰੇ ਜਿਹੜੇ ਵਰਕਰਸ ਹੈਗੇ ਆ, ਉਹ ਆਮ ਆਦਮੀ ਅਤੇ ਕਾਂਗਰਸ ਦੇ, ਉਹ ਉਹਦੇ 'ਚ ਜ਼ਖਮੀ ਹੋਏ ਨੇ। ਇਹ ਪੰਚਾਇਤ ਚੋਣ ਮਤਲਬ ਆਪਣੇ ਜਦੋਂ ਹੁੰਦੀਆਂ ਨੇ, ਆਪਾਂ ਸਾਰੇ ਹੀ ਇਹੀ ਬਸ ਦੁਆ ਕਰਦੇ ਹੁੰਦੇ ਆ ਕਿ ਬਈ ਸੌਖੇ ਲੰਘ ਜਾਣ। ਪੰਚਾਇਤ ਚੋਣਾਂ 'ਚ ਵਾਇਲੈਂਸ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲਦੀ ਹੈਗੀ ਆ ਉਸ ਹਿਸਾਬ ਨਾਲ। ਖੈਰ, ਜੇ ਆਪਾਂ ਗੱਲ ਕਰਨੀ ਹੋਵੇ ਜ਼ਿਲ੍ਹਾ ਪਰਿਸ਼ਦ ਦੀ ਚੋਣਾਂ ਦੀਆਂ, ਤੇ ਜਿਹੜੇ ਫਾਈਨਲ ਨਤੀਜੇ ਆਏ ਨੇ, ਉਹਨਾਂ 'ਚ 347 ਸੀਟਾਂ ਤੋਂ ਸਭ ਤੋਂ ਵੱਧ ਜਿਹੜੇ 250 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ। ਤਾਂ ਇਹ ਪੰਚਾਇਤ ਚੋਣਾਂ ਤਾਂ ਹੁੰਦਾ ਵੀ ਇਹੀ ਹੈ ਕਿ ਜਿਹੜੀ ਮੌਕੇ ਦੀ ਹੁਕੂਮਤ ਹੁੰਦੀ ਹੈ ਸੂਬੇ 'ਚ, ਜਿੱਦਾਂ ਦੀ ਸਰਕਾਰ ਹੁੰਦੀ ਹੈ, ਉਹਨਾਂ ਦੇ ਬੰਦੇ ਜਿੱਤਦੇ ਨੇ, ਕਿਉਂਕਿ ਪ੍ਰਸ਼ਾਸਨ, ਪੁਲਿਸ, ਸਾਰਾ ਕੁਛ ਉਹਨਾਂ ਦੀ ਮਦਦ ਕਰ ਰਿਹਾ ਹੁੰਦਾ ਗਾ। ਉਸ ਤੋਂ ਇਲਾਵਾ ਜਿਹੜੇ ਲੋਕਲ ਲੋਕ ਵੀ ਇਹ ਸੋਚਦੇ ਨੇ, ਜਦੋਂ ਉੱਤੇ ਉਹ ਨੇ ਤੇ ਥੱਲੇ ਵੀ ਇਹਨਾਂ ਨੂੰ ਚੁਣ ਲਈਏ ਤਾਂ ਕਿ ਸਾਡੇ ਕੰਮਕਾਰ ਹੁੰਦੇ ਰਹਿਣ, ਇਹ ਗੱਲ ਹੁੰਦੀ ਹੈ। ਕਾਂਗਰਸ 62 ਸੀਟਾਂ ਜਿੱਤੀਆਂ ਨੇ, ਅਕਾਲੀ ਦਲ 46 ਸੀਟਾਂ ਜਿੱਤਿਆ ਗਾ, ਤੇ ਮਤਲਬ ਅਕਾਲੀ ਦਲ ਦੀ ਇੱਕ ਜਿਹੜੀ ਵਾਪਸੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਬੀਜੇਪੀ ਸਿਰਫ 3 ਸੀਟਾਂ ਤੇ, ਬਸਪਾ ਤੇ 10 ਤੇ ਆਜ਼ਾਦ ਉਮੀਦਵਾਰ ਜਿੱਤੇ ਨੇ। ਮਤਲਬ ਮੈਂ ਇਹ ਸਾਰੇ ਜੇ ਸਿੱਟਾ ਕੱਢਣਾ ਹੋਵੇ, ਜ਼ਿਆਦਾ ਮੈਨੂੰ ਜੀ ਵਿਜ਼ੀਬਿਲਿਟੀ ਅਕਾਲੀ ਦਲ ਦੀ ਦਿਖੀ। ਕਾਂਗਰਸ ਹੂੰ ਥੱਲੇ ਗਈ ਹੈ, ਇਹ ਮੰਨਣ 'ਚ ਕੋਈ ਮਤਲਬ ਕਾਂਗਰਸ ਠੀਕ ਹੈ, ਜਿੱਥੇ ਚੰਨੀ ਵਰਗੇ ਬੰਦੇ ਸੀਗੇ, ਉਹਨਾਂ ਉੱਥੇ ਤਾਂ ਜਿੱਤੀ ਹੈ, ਬਾਕੀ ਨਹੀਂ। ਅਕਾਲੀ ਦਲ ਨੇ ਅਨਐਕਸਪੈਕਟਿਡਲੀ ਬਹੁਤ ਵਧੀਆ ਗੇਨ ਵੀ ਕੀਤਾ ਗਾ, ਤੇ ਗੇਮ 'ਚ ਵੀ ਦਿਖੇ ਨੇ। ਮਤਲਬ ਦੂਜੇ ਨੰਬਰ ਤੇ ਬਹੁਤ ਸਾਰੀਆਂ ਥਾਵਾਂ ਤੇ ਅਕਾਲੀ ਰਹੇ ਨੇ, ਇਹ ਵੀ ਇੱਕ ਗੱਲ ਹੈ। ਤਾਂ ਮਤਲਬ ਅਕਾਲੀਆਂ ਨੇ ਗੇਨ ਕੀਤਾ, ਮੈਨੂੰ ਲੱਗਦਾ ਵਾ ਕਿ ਆਉਣ ਵਾਲੇ ਦਿਨਾਂ 'ਚ। ਤੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਰਾਜਾ ਵੜਿੰਗ, ਉਹਨਾਂ ਤੇ ਇੱਕ ਵਾਰ ਤੋਂ ਫਿਰ ਸਵਾਲ ਉਹਨਾਂ ਤੇ ਚੁੱਕੇ ਗਏ ਨੇ ਕਿ ਤਰਨਤਾਰਨ ਬਾਈ ਇਲੈਕਸ਼ਨ ਤੁਸੀਂ ਚੌਥੇ ਨੰਬਰ ਤੇ ਸੀਗੇ, ਹੁਣ ਜਲੂਸ ਇਹਨਾਂ ਨੇ ਪੰਚਾਇਤ ਚੋਣਾਂ 'ਚ ਵੀ ਕਢਾ ਲਿਆ। ਤਾਂ ਇਹ ਹੈ, ਤੇ ਇਹ ਦਿਲਚਸਪ ਹੈ ਕਿ ਅਕਾਲੀ ਦਲ ਲਗਾਤਾਰ ਕਮਬੈਕ ਕਰ ਰਿਹਾ ਹੈਗਾ। ਤੇ ਮੈਨੂੰ ਇਹ ਲੱਗਦਾ ਗਾ ਕਿ ਜਿਵੇਂ ਪੇਂਡੂ ਖੇਤਰਾਂ 'ਚ ਬੀਜੇਪੀ ਫੇਲ ਰਹੀ ਹੈ, ਪਰ ਸ਼ਹਿਰਾਂ 'ਚ ਬੀਜੇਪੀ ਠੀਕ ਠਾਕ ਆਪਾਂ ਨੂੰ ਉਹਦੀ ਪ੍ਰੈਜੈਂਸ ਦੇਖਣ ਨੂੰ ਮਿਲੀ ਹੈ।
ਤੇ ਜੇ ਇਹਨਾਂ ਦਾ ਕੋਈ ਅਲਾਈਅੰਸ ਦੀ ਗੱਲ ਵੀ ਚੱਲ ਰਹੀ ਹੈ ਤਾਂ ਮਤਲਬ ਜੇ ਇਹਨਾਂ ਦਾ ਅਲਾਈਅੰਸ ਹੁੰਦਾ ਗਾ ਤਾਂ ਉਹ ਵੀ ਮਤਲਬ ਇਹ ਨਹੀਂ ਕਿ ਇਹ ਕੰਪੀਟੀਸ਼ਨ ਤੋਂ ਬਾਹਰ ਰਹਿਣਗੇ। ਇੱਕ 2027 ਦੀਆਂ ਚੋਣਾਂ 'ਚ ਇਹ ਠੀਕ-ਠਾਕ ਕੰਪੀਟੀਸ਼ਨ ਆਣਗੇ। ਲੇਕਿਨ ਆਮ ਆਦਮੀ ਜੀ ਪਾਰਟੀ ਵਾਸਤੇ ਵੀ ਇਹ ਤੁਸੀਂ ਕਹੋ ਕਿ ਇਹ ਇੱਕ ਅਲਾਰਮਿੰਗ ਸਿਚੁਏਸ਼ਨ ਹੈ ਕਿ ਪੰਚਾਇਤ ਚੋਣਾਂ 'ਚ ਓਨਾ ਵਧੀਆ ਪਰਫਾਰਮ ਨਹੀਂ ਕੀਤਾ ਇਹਨਾਂ ਨੇ ਜਿੰਨਾ ਕੁ ਮਤਲਬ ਇਹਨਾਂ ਦੀ ਐਕਸਪੈਕਟੇਸ਼ਨ ਸੀਗੀਆਂ। ਠੀਕ ਹੈ ਕਿ ਤੁਹਾਨੂੰ ਸੀਟਾਂ ਬਹੁਤ ਵੱਧ ਦਿਖ ਰਹੀਆਂ ਨੇ, ਪਰ ਜਿੱਡੀ ਇਹਨਾਂ ਦੀ ਜੀ ਐਕਸਪੈਕਟੇਸ਼ਨ ਸੀਗੀਆਂ ਉਸ ਕਿਸਮ ਦੀਆਂ ਨਹੀਂ ਦਿਖ ਦੇਖਣ ਨੂੰ ਮਿਲ ਰਿਹਾ। ਸਭ ਤੋਂ ਜਿਹੜੇ ਜ਼ਿਆਦੇ ਨਜ਼ਰਾਂ ਨੇ ਲੁਧਿਆਣੇ ਡਿਸਟ੍ਰਿਕਟ ਤੇ ਸਭ ਤੋਂ ਜ਼ਿਆਦੇ ਨਜ਼ਰਾਂ ਨੇ ਲੋਕਾਂ ਦੀਆਂ, ਕਿਉਂਕਿ ਉੱਥੇ ਨੋ ਡਾਊਟ ਜ਼ਿਲ੍ਹਾ ਪਰਿਸ਼ਦ ਦੇ ਮੈਂਬਰਸ ਵੀ ਬਹੁਤ, ਓਦਾਂ ਹੀ ਐਮਐਲਏ ਦੀਆਂ 15 ਸੀਟਾਂ ਨੇ ਲੁਧਿਆਣੇ ਜ਼ਿਲ੍ਹੇ 'ਚ, ਤਾਂ ਤੁਸੀਂ ਮੰਨ ਕੇ ਚੱਲੋ ਕਿ ਉੱਥੇ ਬਹੁਤ ਸੀਟਾਂ ਨੇ। ਤੇ ਜਿਹੜਾ ਚੇਅਰਮੈਨ ਬਣਨਾ ਗਾ ਲੁਧਿਆਣਾ ਜ਼ਿਲ੍ਹਾ ਪਰਿਸ਼ਦ ਦਾ, ਉਹਨਾਂ 'ਚ 11 ਸੀਟਾਂ ਆਮ ਆਦਮੀ ਪਾਰਟੀ ਕੋਲ ਨੇ, ਲੇਕਿਨ 13 ਦੀ ਲੋੜ ਹੈਗੀ ਆ। ਕਈ ਜਿਹੜੇ ਉੱਥੇ ਇੰਡੀਪੈਂਡੈਂਟ ਜਿੱਤੇ ਨੇ, ਉਹ ਚੇਅਰਮੈਨ ਬਣਾਉਣ ਦਾ ਸਾਰਾ ਗੇਮ ਕਹਿੰਦੇ ਮਨਪ੍ਰੀਤ ਇਆਲੀ ਦੇ ਹੱਥ ਆਇਆ ਹੋਇਆ ਗਾ। ਉੱਥੇ 3-4 ਕੈਂਡੀਡੇਟ ਉਹਨਾਂ ਦੇ ਵੀ ਜਿੱਤੇ ਹੋਏ ਨੇ। ਤਾਂ ਇਹ ਦੋ ਮੈਂਬਰਸ ਦੀ ਲੋੜ ਹੈ, ਤਾਂ ਇਹ ਦੇਖਣ ਨੂੰ ਮਿਲਿਆ ਕਿ ਮਨਪ੍ਰੀਤ ਇਆਲੀ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣਗੇ ਜਾਂ ਨਹੀਂ ਦੇਣਗੇ, ਉਹ ਵੀ ਮਤਲਬ ਹੂੰ ਇੰਟਰਸਟਿੰਗ ਦੇਖਣ ਨੂੰ ਮਿਲੂਗਾ। ਬਾਕੀ ਜਿਹੜੀ ਗੱਲ ਤੁਸੀਂ ਕਹਿ ਰਹੇ ਸੀਗੇ ਕਿ ਇਹਨਾਂ ਨੇ ਖਾਸਾ ਧੱਕਾ ਕੀਤਾ, ਉਹਦਾ ਇੱਕ ਜਵਾਬ ਕੇਜਰੀਵਾਲ ਦਾ ਵਾਇਰਲ ਹੋ ਰਿਹਾ ਹੈਗਾ ਕਿ ਕੇਜਰੀਵਾਲ ਕਹਿ ਰਿਹਾ ਹੈਗਾ ਕਿ ਕਈ ਥਾਵਾਂ ਤੇ 2-2 4-4 5-5 ਵੋਟਾਂ ਨਾਲ ਵੀ ਜਿੱਤੇ ਨੇ। ਅਸੀਂ ਜੇ ਐਸਡੀਐਮ ਨੂੰ ਫੋਨ ਕਰ ਦਿੰਦੇ ਤਾਂ ਉਹ ਸੀਟਾਂ ਸਾਡੀਆਂ ਹੁੰਦੀ, ਪਰ ਅਸੀਂ ਰੂਲਿੰਗ ਪਾਰਟੀ ਹੈਗੇ, ਅਸੀਂ ਕੋਈ ਇਸ ਕਿਸਮ ਦੀਆਂ ਸਰਕਾਰ ਅਸੀਂ ਮੁਸ਼ਕਲਾਂ ਪੈਦਾ ਨਹੀਂ ਕੀਤੀਆਂ। ਹਾਲਾਂਕਿ ਮਤਲਬ ਜੀ ਆਪਾਂ ਨੂੰ ਪਤਾ ਹੀ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਇਹ ਝੂਠ ਹੈ, ਉਹਨਾਂ ਨੇ ਆਪਣੇ ਆਪ ਨੂੰ ਡਿਫੈਂਡ ਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਸਾਰੀਆਂ ਥਾਵਾਂ ਤੇ ਇਹਨਾਂ ਨੇ ਧੱਕੇ ਕੀਤੇ ਨੇ, ਉਹ ਧੱਕੇ ਆਪਾਂ ਨੂੰ ਦੇਖਣ ਨੂੰ ਮਿਲੇ ਵੀ ਨੇ। ਤਾਂ ਇਹ ਹੈ। ਬਾਕੀ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਦੇ ਵਾਈਫ ਨੇ ਗਨੀਵ ਕੌਰ ਮਜੀਠੀਆ, ਉਹਨਾਂ ਦਾ ਵੀ ਇੱਕ ਵੀਡੀਓ ਆਇਆ ਗਾ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਆਮ ਆਦਮੀ ਪਾਰਟੀ ਨੂੰ ਚੋਣਾਂ ਜਿਤਵਾਈਆਂ ਨੇ ਤੇ ਉਹਨਾਂ ਦੇ ਕਿਹਾ ਕਿ ਅਸੀਂ ਮੇਰਾ ਜਿਹੜਾ ਹਸਬੈਂਡ ਹੈ ਉਹ ਜੇਲ੍ਹ 'ਚ ਬੈਠਾ ਗਾ, ਵਿਕਰਮ ਮਜੀਠੀਆ ਜੇਲ੍ਹ 'ਚ ਬੈਠੇ ਨੇ, ਫਿਰ ਵੀ ਅਸੀਂ ਜੀ ਡੈਮੋਕ੍ਰੇਸੀ ਨਾਲ ਕੋਈ ਸਮਝੌਤਾ ਨਹੀਂ ਕਰਿਆ, ਅਸੀਂ ਇਹਨਾਂ ਦੇ ਖਿਲਾਫ ਲੜ ਰਹੇ ਹਾਂ, ਇਹ ਉਹਨਾਂ ਨੇ ਆਖੀ ਹੈ। ਤੇ ਉਹਨਾਂ ਨੇ ਕਿਹਾ ਕਿ ਸਾਡੇ ਇਲਾਕੇ 'ਚ ਖਾਸਾ ਪੁਲਿਸ ਨੇ, ਅੰਮ੍ਰਿਤਸਰ 'ਚ ਮਜੀਠਾ 'ਚ ਤੇ ਉਸ ਆਲੇ ਦੁਆਲੇ ਖਾਸਾ ਧੱਕਾ ਪੁਲਿਸ ਨੇ ਕੀਤਾ ਹੈ। ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।